ਪੰਥਕ ਕੌਮੀ ਦਰਦ ਰੱਖਣ ਵਾਲੇ ਲੋਕ ਪਿੱਟਦੇ ਮਰ ਗਏ ਕਿ ਠੀਕ ਆ ਤੁਹਾਡਾ ਭਾਜਪਾ ਨਾਲ ਸਿਆਸੀ ਗੱਠਜੋੜ ਆ, ਪਰ ਤੁਸੀਂ ਸਾਡੇ ਧਰਮ ਦਾ ਬੁਰਾ ਹਾਲ ਤਾਂ ਨਾ ਕਰੋ। ਉਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਦੇ ਆਗੂ ਧੜੀ ਧੜੀ ਦੀਆਂ ਗਾਲਾਂ ਕੱਢਦੇ ਰਹੇ, ਸੋਸ਼ਲ ਮੀਡੀਆ ਉੱਤੇ ਕਿਰਾਏ ਤੇ ਗੁੰਡੇ ਬਿਠਾਏ ਗਏ। ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਸਾਰੀਆਂ ਹਰਕਤਾਂ, ਆਰਐਸਐਸ ਦਾ ਭਰਵਾਂ ਏਜੰਡਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ, ਸਿੱਖੀ ਦਾ ਬ੍ਰਾਹਮਣੀਕਰਨ ਕਰਨ ਵਾਲਾ ਏਜੰਡਾ ਪੂਰਨ ਤੌਰ ਤੇ ਲਾਗੂ ਹੁੰਦਾ ਰਿਹਾ। ਹੁਣ ਇਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਦੇ ਲੀਡਰ ਕਹਿੰਦੇ ਆ ਵੀ ਜਿਹੜਾ ਵੀ ਸਿੱਖ ਸਾਡੀਆਂ ਕਰਤੂਤਾਂ ਫੋਲਦਾ ਉਹਦੇ ਮਗਰ ਭਾਜਪਾ ਵਾ। ਹੁਣ ਕਹਿੰਦੇ ਆ ਜਥੇਦਾਰ ਜਿਹੜੇ ਨੇ ਉਹ ਵੀ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਜੀ ਉਹ ਵੀ ਆਰਐਸਐਸ ਨਾਲ ਜੁੜ ਗਏ, ਬੀਜੇਪੀ ਨਾਲ ਜੁੜ ਗਏ, ਅਮਿਤ ਸ਼ਾਹ ਨਾਲ ਸੰਬੰਧ ਨੇ ਜੀ ਕਹਿੰਦੇ ਬੜੇ ਉਹਨਾਂ ਦੇ। ਕਿਹੜਾ ਕੰਮ ਹੈ, ਕਿਹੜਾ ਕਰਮ ਕਾਂਡ ਹੈ ਜਿਹੜਾ ਸਾਡੇ ਧਰਮ ਨੇ, ਸਾਡੇ ਗੁਰੂ ਨੇ, ਸਾਡੀ ਸਿੱਖ ਰਹਿਤ ਮਰਿਆਦਾ ਨੇ ਸਾਨੂੰ ਮਨਾ ਨਾ ਕੀਤਾ ਹੋਵੇ ਤੇ ਅਸੀਂ ਬੀਜੇਪੀ ਨੂੰ ਖੁਸ਼ ਕਰ ਲਈ ਉਹ ਕੀਤਾ ਨਾ ਹੋ। ਅਸੀਂ ਤਾਂ ਹਰ ਉਸ ਸਿੱਖ ਦਾ ਜੋਣਾ ਦੁੱਬਰ ਕਰੀ ਰੱਖਿਆ ਹੈ ਜਿਹਨੇ ਬ੍ਰਾਹਮਣਵਾਦ ਦਾ ਵਿਰੋਧ ਕੀਤਾ ਜਾਂ ਤਤ ਗੁਰਮਤਿ ਦੀ ਗੱਲ ਕਰੀ, ਸਿੱਖੀ ਨੂੰ ਖਤਮ ਕੀਤਾ, ਸਿੱਖਾਂ ਦੇ ਘਰਾਂ ਵਿੱਚ, ਸਿੱਖਾਂ ਦੇ ਦਰਾਂ ਵਿੱਚ ਹਰ ਥਾਂ ਦੇ ਉੱਤੇ ਕਮਲ ਦਾ ਫੁੱਲ ਉੱਪੜਦਾ ਕੀਤਾ। ਇਹ ਸਾਰਾ ਕੁਝ ਕਰਨ ਕਰਾਉਣ ਦਾ ਕੀ ਫਾਇਦਾ ਹੋਇਆ ਬਾਦਲ ਦਲ ਵਾਲਿਓ, ਜੇ ਅੱਜ ਤੁਹਾਨੂੰ ਲੱਗਦਾ ਕਿ ਸਾਡੀ ਪਾਰਟੀ ਦਾ ਭੋਗ ਉਹੀ ਭਾਜਪਾ ਵਾਲੇ, ਉਹੀ ਆਰਐਸਐਸ ਵਾਲੇ ਪੁਆ ਰਹੇ। ਇਸ ਤਰ੍ਹਾਂ ਦੀ ਭੈੜੀ ਸੋਚ ਵਾਲੇ ਇਹ ਲੋਕ ਕਿਸੇ ਵੀ ਇਹੋ ਜਿਹੇ ਬੰਦੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਹੜਾ ਕਵੇ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ, ਬਾਦਲ ਸਾਹਿਬ ਵਾਲਾ ਅਕਾਲੀ ਦਲ, ਜਦੋਂ ਵੱਡੇ ਬਾਦਲ ਨੇ ਦੇਖਿਆ ਵੀ ਹੁਣ ਮੇਰੀ ਉਮਰ ਤਾਂ ਵੱਡੀ ਹੋ ਗਈ, ਜਿਹੜੇ ਮੇਰੇ ਹਮ ਉਮਰ ਸੀਗੇ ਜਥੇਦਾਰ ਤਲਵੰਡੀ, ਜਥੇਦਾਰ ਟੌੜਾ, ਇਹ ਚਲਾਣੇ ਕਰ ਗਏ ਤੇ ਹੁਣ ਢੀਂਡਸੇ ਵਰਗੇ, ਭੂੰਦੜ ਵਰਗੇ ਆ ਜਿਹੜੇ, ਇਹਨਾਂ ਦਾ ਵੀ ਕੋਈ ਬਹੁਤਾ ਸਕੋਪ ਨਹੀਂ ਹੈਗਾ ਵੀ ਮੇਰੇ ਮੁੰਡੇ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਤਰੀਕੇ ਨਾਲ ਇਹ ਪਾਰ ਕਰ ਸਕਣ। ਤੇ ਚਾਹੇ ਜੇ ਮੇਰੇ ਮੁੰਡੇ ਨੂੰ ਕੋਈ ਸਿਆਸੀ ਸਮਝ ਹੈ ਚਾਹੇ ਨਹੀਂ, ਧਰਮ ਦਾ ਕੁਝ ਗਿਆਨ ਹੈ ਚਾਹੇ ਨਹੀਂ, ਪਰ ਮੈਂ ਆਪਦੇ ਮੁੰਡੇ ਸੁਖਬੀਰ ਨੂੰ ਪੰਜਾਬ ਦਾ ਤੇ ਪੰਥ ਦਾ ਵਾਹਿਦ ਲੀਡਰ ਬਣਾ ਕੇ ਜਾਣਾ। ਜਦੋਂ ਇਹ ਸੋਚ ਸੋਚੀ ਤਾਂ ਜਿਹੜੀਆਂ ਚਾਲਾਂ ਚੱਲੀਆਂ ਉਹਦੇ ਵਿੱਚ ਇਹ ਸੀ ਕਿ ਜਿਹੜੇ ਪੁਰਾਤਨ ਰਵਾਇਤੀ, ਜਿਨ੍ਹਾਂ ਦਾ ਲੰਮੇ ਅਰਸੇ ਤੋਂ ਪਰਿਵਾਰਕ ਤੌਰ ਤੇ ਅਕਾਲੀ ਸਫਾ ਦੇ ਵਿੱਚ ਨਾਂ ਰਿਹਾ, ਹਰ ਇਲਾਕੇ ਦੇ ਵਿੱਚ ਇਹੋ ਜਿਹੇ ਪਰਿਵਾਰਾਂ ਨੂੰ ਜਲੀਲ ਕਰੋ, ਤੰਗ ਕਰੋ ਤੇ ਉਹਨਾਂ ਨੂੰ ਭਜਾ ਦਿਓ ਪਾਰਟੀ ਚੋਂ। ਤੇ ਹਰ ਇਲਾਕੇ ਦੇ ਵਿੱਚੋਂ ਨਵੇਂ ਬੰਦੇ ਲੱਭੋ ਜਿਹੜੇ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਕਹਿਣ ਤੋਂ ਬਿਨਾਂ ਹੋਰ ਕੁਝ ਨਾ ਜਾਣਦੇ ਹੋਣ। ਜੇਕਰ ਇਸ ਤਰੀਕੇ ਦੇ ਬੰਦੇ ਕਿਤੇ ਨਾ ਮਿਲਣ ਕਿਸੇ ਇਲਾਕੇ ਚੋਂ ਤੇ ਕੋਈ ਪੁਰਾਣੇ ਕਿਸੇ ਪਰਿਵਾਰ ਦਾ ਬੰਦਾ ਐਡਜਸਟ ਵੀ ਕਰਨਾ ਪੈ ਜੇ ਤਾਂ ਉਹਨੂੰ ਇੰਨੀ ਕੁ ਅਕਲ, ਇੰਨੀ ਕੁ ਮੱਤ ਜ਼ਰੂਰ ਦੇ ਦਿੱਤੀ ਜਾਵੇ ਕਿ ਸਾਡੀ ਮਜਬੂਰੀ ਆ ਜਿਹੜਾ ਤੈਨੂੰ ਅਸੀਂ ਰੱਖਿਆ, ਪਰ ਜੇ ਤੂੰ ਸੁਖਬੀਰ ਸਿੰਘ ਬਾਦਲ ਦੀ ਜੈ ਜੈਕਾਰ ਕਰਨ ਤੋਂ ਕਦੇ ਖੁੰਝ ਗਿਆ ਫੇਰ ਅਸੀਂ ਤੋੜ ਦੇਣਾ ਤੈਨੂੰ। ਸੋ ਇਸ ਗੱਲ ਦੇ ਹਿਸਾਬ ਨਾਲ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੀਤੇ ਦੌਰ ਵਿੱਚ ਕਦੇ ਵੀ ਅਕਾਲੀ ਦਲ ਦਾ ਹਿੱਸਾ ਨਹੀਂ ਸੀ ਬਣ ਸਕਦੇ ਬੰਦੇ, ਉਹਨਾਂ ਸਾਰਿਆਂ ਦੀ ਫਿਰ ਬੱਲੇ ਬੱਲੇ ਹੋ ਗਈ ਜੀ। ਤੇ ਇਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦੇ ਝੰਡੇ ਹੇਠ ਇੱਕ ਨਵਾਂ ਅਕਾਲੀ ਦਲ, ਜਿਹਦੇ ਵਿੱਚ ਬੇਸ਼ੱਕ ਚੰਦੂ ਮਾਜਰੇ ਵਰਗੇ, ਵਡਾਲਾ ਸਾਹਿਬ ਦੇ ਪਰਿਵਾਰ ਚੋਂ ਜਾਂ ਢੀਂਡਸੇ ਦੇ ਪਰਿਵਾਰ ਨੂੰ ਜਾਂ ਭੂੰਦੜ ਹੁਣਾਂ ਨੂੰ ਜਾਂ ਹੋਰ ਸਾਰਿਆਂ ਨੂੰ ਥਾਂ ਤਾਂ ਮਿਲਿਆ ਸੀਗਾ, ਪਰ ਅਸਲ ਵਿੱਚ ਸਾਰੀ ਪਾਰਟੀ ਦਾ ਸੈਂਟਰ ਐਕਸਲ ਇੱਕੋ ਬੰਦਾ ਸੁਖਬੀਰ ਸਿੰਘ ਬਾਦਲ ਜਿਹੜਾ ਸੀ ਉਹ ਬਣਿਆ ਰਿਹਾ। ਤੇ ਵੱਡੇ ਬਾਦਲ ਨੇ ਉਹਨੂੰ 3-4 ਉਹੋ ਜਿਹੇ ਬੰਦੇ ਵੀ ਦੇ ਦਿੱਤੇ ਵੀ ਆਹ ਲੈ ਦਲਜੀਤ ਸਿੰਘ ਚੀਮਾ,
ਆ ਲੈ ਮਹੇਸ਼ ਇੰਦਰ ਸਿੰਘ ਗਰੇਵਾਲ, ਆ ਹਰਚਰਨ ਸਿੰਘ ਬੈਂਸ, ਕੁਝ ਹੋਰ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਹੁਣ ਇਹਨਾਂ ਦਿਨਾਂ ਦੇ ਵਿੱਚ ਪੂਰੀਆਂ ਰੌਣਕਾਂ ਲਾਈਆਂ ਹੋਈਆਂ ਨੇ। ਆਪਾਂ ਇਤਿਹਾਸ ਨੂੰ ਜਾਣਦੇ ਹਾਂ ਕਿ ਜਿਹੜਾ ਇਹ ਬਾਬਾ ਰਾਮ ਸਿੰਘ ਸੀ ਭੈਣੀ ਸਾਹਿਬ ਵਾਲੇ, ਜਿਹੜੇ ਕੂਕਾ ਲਹਿਰ ਦੇ ਕਰਕੇ ਜਾਣੇ ਜਾਂਦੇ ਆ। ਆਪਾਂ ਸਾਰਿਆਂ ਨੂੰ ਹੀ ਪਤਾ ਵੀ ਜਿਹੜਾ ਉਹਨਾਂ ਦਾ ਸਭ ਤੋਂ ਨਜ਼ਦੀਕੀ ਗੜਵਈ ਦੇ ਤੌਰ ਤੇ ਸੰਗਤ ਵਿੱਚ ਜਾਣਿਆ ਜਾਂਦਾ ਸੀ। ਜਦੋਂ ਬਾਬਾ ਰਾਮ ਸਿੰਘ ਦੀ ਪੂਰੀ ਜਿਹੜੀ ਲਹਿਰ ਸੀ, ਸੰਘਰਸ਼ ਸੀ, ਜਦੋਂ ਸਾਰੀ ਉਹਨੂੰ ਕਾਬੂ ਕਰ ਲਿਆ, ਬੰਦੇ ਫੜੇ ਗਏ, ਬਹੁਤ ਸਾਰਿਆਂ ਨੂੰ ਫਾਂਸੀਆਂ ਦਿੱਤੀਆਂ ਗਈਆਂ, ਬਹੁਤ ਸਾਰਿਆਂ ਨੂੰ ਤੋਪਾਂ ਦੇ ਮੂਹਰੇ ਖੜਾ ਕਰਕੇ ਉਡਾਇਆ ਗਿਆ, ਤੇ ਬਾਬਾ ਰਾਮ ਸਿੰਘ ਨੂੰ ਬਾਹਰਲੇ ਕਿਸੇ ਮੁਲਕ 'ਚ ਰੰਗੂਨ ਦੀ ਜੇਲ੍ਹ 'ਚ ਸੁੱਟਣ ਲਈ ਵੀ ਉੱਥੇ ਨਜ਼ਰਬੰਦ ਕਰਕੇ ਉੱਥੇ ਖਤਮ ਕਰ ਦੇਣਾ। ਜਦੋਂ ਜਹਾਜ਼ ਚੜਾਉਣਾ ਸੀਗਾ ਤੇ ਜਿਹੜਾ ਗੜਵਈ ਸੀਗਾ ਉਹਨੇ ਗੜਵਾ ਫੜਾ ਕੇ ਕਹਿਤਾ ਵੀ ਬਾਬਾ ਜੀ ਮੇਰੀ ਡਿਊਟੀ ਬਸ ਇੱਥੇ ਤੱਕ ਹੀ ਸੀ। ਡਿਊਟੀ ਮਤਲਬ ਕਿ ਤੁਹਾਡਾ ਜਿਹੜਾ ਸਾਰਾ ਸੰਘਰਸ਼ ਆ ਇਹਨੂੰ ਖਤਮ ਕਰਾਉਣ ਦਾ ਕੰਮ ਸੀ ਮੇਰਾ। ਇਹ ਗੱਲ ਆਮ ਹੀ ਸਾਡੇ ਲੋਕ ਇੱਕ ਦੂਜੇ ਨਾਲ ਕਰਦੇ ਆ ਕਿ ਦੇਖੋ ਸਰਕਾਰਾਂ ਦੇ ਹੱਥ ਕਿੱਡੇ ਲੰਮੇ ਹੁੰਦੇ ਆ, ਕਿਵੇਂ ਉਹਨਾਂ ਨੇ ਬਾਬਾ ਰਾਮ ਸਿੰਘ ਦੇ ਸਰਕਲ ਦੇ ਵਿੱਚ ਉਹਨਾਂ ਦਾ ਸਭ ਤੋਂ ਨਜ਼ਦੀਕੀ ਬੰਦਾ ਜਿਹੜਾ ਸੀ ਆਪ ਦਾ ਬੰਦਾ ਫਿੱਟ ਕੀਤਾ ਹੋਇਆ ਸੀ ਗੋਰਿਆਂ ਨੇ। ਇਹੋ ਜਿਹੀਆਂ ਗੱਲਾਂ ਅਸੀਂ ਖਾੜਕੂ ਲਹਿਰ ਦੇ ਦਿਨਾਂ ਵਿੱਚ ਵੀ ਬੜੀਆਂ ਦੇਖੀਆਂ ਕਿ ਜੀ ਸੰਘਰਸ਼ ਵਿੱਚ ਘੁਸਪੈਠ ਹੋ ਗਈ, ਕੈਟ ਟਾਊਟ ਸਰਕਾਰੀ ਏਜੰਟ ਵੜ ਕੇ ਗਲਤ ਫੈਸਲੇ ਕਰਵਾ ਗਏ, ਗਲਤ ਵਾਰਦਾਤਾਂ ਹੋ ਗਈਆਂ। ਇਸੇ ਤਰੀਕੇ ਦੀ ਗੱਲ ਅੱਜ ਕੱਲ ਲੋਕ ਫੇਰ ਕਰਨ ਲੱਗੇ ਪਏ ਨੇ। ਇਹ ਜੀ ਆ ਜਿਹੜੇ 5-6 ਬੰਦੇ ਆ, ਇਹ ਬਾਦਲ ਦਲ ਦਾ, ਅਕਾਲੀ ਦਲ ਦਾ ਭੋਗ ਪਾ ਕੇ ਹਟਣਗੇ। ਜਾਣੀ ਕਿ ਸੁਖਬੀਰ ਸਿੰਘ ਬਾਦਲ ਜਦੋਂ ਸਾਰੇ ਪਾਸਿਆਂ ਤੋਂ ਬਿਲਕੁਲ ਵਿਹਲਾ ਕਰਤਾ ਨਾ, ਹਜੇ ਮਾੜਾ ਮੋਟਾ ਕਣ ਹੈਗਾ, ਉਦੋਂ ਉਹਨੂੰ ਕਹਿਣਗੇ ਵੀ ਸਾਡੀ ਡਿਊਟੀ ਤਾਂ ਜੀ ਇੱਥੇ ਤੱਕ ਹੀ ਸੀ। ਇਉਂ ਲੋਕ ਗੱਲਾਂ ਕਰਨ ਲੱਗ ਤੇ ਹਾਲ ਦਿਨੋਂ ਦਿਨ ਹੋਰ ਮਾੜਾ ਹੁੰਦਾ ਜਾ ਰਿਹਾ। ਕੱਲ ਆਪਾਂ ਚਰਚਾ ਕੀਤੀ ਸੀ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਦੋਹਤਾ ਗੁਰਜੀਤ ਸਿੰਘ ਤਲਵੰਡੀ, ਉਹਨੇ ਕੱਲ ਸੋਸ਼ਲ ਮੀਡੀਆ ਦੇ ਰਾਹੀਂ ਆਪਦਾ ਪੱਖ ਦੱਸਿਆ ਸੀਗਾ ਕਿ ਜੀ ਮੈਨੂੰ ਇਹ ਜਿਹੜੀ ਭਰਤੀ ਮੁਹਿੰਮ ਆ ਜਿਹੜੀ ਬਾਦਲ ਦਲ ਨੇ ਤੋਰੀ ਆ, ਇਹਦੇ ਉੱਤੇ ਇਤਰਾਜ਼ ਆ, ਤੇ ਜਿਹੜੀ 7 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਬਣੀ ਹੋਈ ਆ ਉਹਦੇ ਅਨੁਸਾਰ ਕੰਮ ਕਰਨਾ ਚਾਹੀਦਾ, ਤੇ 2 ਦਸੰਬਰ ਵਾਲੇ ਹੁਕਮ ਆ ਜਿਹੜੇ ਉਹਨੂੰ ਲਾਗੂ ਕਰਨਾ ਚਾਹੀਦਾ। ਬੇਸ਼ੱਕ ਇਹ ਜਿਹੜਾ ਨੌਜਵਾਨ ਆ ਗੁਰਜੀਤ ਸਿੰਘ ਤਲਵੰਡੀ, ਜਦੋਂ ਵੀ ਬੀਤੇ ਦੌਰ ਵਿੱਚ ਬਾਦਲ ਦਲ ਨੇ ਕਿਸੇ ਇਹੋ ਜਿਹੇ ਅਕਾਲੀ ਲੀਡਰ ਨੂੰ ਪਾਰਟੀ ਚੋਂ ਕੱਢਿਆ ਜਿਹੜਾ ਪੰਥ ਦੀ ਗੱਲ ਕਰਦਾ ਹੋਵੇ, ਸਿਧਾਂਤ ਦੀ ਗੱਲ ਕਰਦਾ ਹੋਵੇ, ਜਦੋਂ ਵੀ ਕਿਸੇ ਨੂੰ ਕੱਢਣਾ ਹੁੰਦਾ ਸੀ ਤਾਂ ਇਹੋ ਜਿਹੇ ਬਹੁਤ ਸਾਰੇ ਬੰਦੇ ਜਿਵੇਂ ਇਹ ਗੁਰਜੀਤ ਸਿੰਘ ਤਲਵੰਡੀ ਆ, ਇਦਾਂ ਦੇ ਸੁਖਬੀਰ ਸਿੰਘ ਬਾਦਲ ਨੇ ਰੱਖੇ ਹੋਏ ਨੇ ਪੱਕੇ ਵੀ ਤੁਸੀਂ ਹੁਣ ਬਾਅਦ ਚ 15-20 ਦਿਨ ਉਸ ਲੀਡਰ ਦੇ ਖਿਲਾਫ ਬੋਲੀ ਜਾਣਾ। ਸਾਰੇ ਜਿੰਨੇ ਭਜਾਏ ਇਹਨਾਂ ਨੇ ਪਾਰਟੀ ਚੋਂ, ਉਹਨਾਂ ਨੂੰ ਇਹ ਗੁਰਜੀਤ ਸਿੰਘ ਤਲਵੰਡੀ ਵਰਗੇ ਲਗਾਤਾਰ ਬਾਅਦ ਚ ਬੋਲਦੇ ਹੁੰਦੇ ਸੀ। ਜਦੋਂ ਵੀ ਕੋਈ ਚੱਕਰ ਵਿਊ ਬਣਿਆ, ਜਦੋਂ ਵੀ ਕੋਈ ਗੱਲ ਬਣੀ ਆ ਸਿੱਖ ਸਿਧਾਂਤ ਦੀ, ਉਦੋਂ ਇਹਨਾਂ ਤੋਂ ਹੀ ਉਸ ਸਿਧਾਂਤ ਦੀ ਗੱਲ ਕਰਨ ਵਾਲੇ ਸਿੱਖ ਨੂੰ, ਅਕਾਲੀ ਨੂੰ ਮਾੜਾ ਚੰਗਾ ਬੁਲਵਾਇਆ ਜਾਂਦਾ ਰਿਹਾ। ਤੇ ਅੱਜ ਜਦੋਂ ਇਹਨੇ ਸਿਧਾਂਤ ਦੀ ਗੱਲ ਕੀਤੀ, ਇਹਨੂੰ ਵੈਸੇ ਸਮਝ ਹੋਣੀ ਚਾਹੀਦੀ ਸੀ ਕਿ ਜਿਹੜੇ ਬੰਦਿਆਂ ਦੇ ਨਾਲ ਮੈਂ ਫਿਰਦਾ, ਜਿਹੜੀ ਪਾਰਟੀ ਨਾਲ ਮੈਂ ਜੁੜਿਆ ਹੋਇਆ, ਇਹਨਾਂ ਨੇ ਤਾਂ ਪਹਿਲਾਂ ਕਿਸੇ ਨੂੰ ਬਖਸ਼ਿਆ ਹੀ ਨਹੀਂ। ਜਿਹਨੇ ਵੀ ਅਕਾਲ ਤਖਤ ਸਾਹਿਬ ਦੀ ਸੁਪਰਮੇਸੀ ਦੀ ਗੱਲ ਕੀਤੀ ਹੈ, ਜਿਹਨੇ ਵੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੀ ਗੱਲ ਕੀਤੀ ਹੈ, ਜਿਹਨੇ ਵੀ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਪੂਰਾ ਸਤਿਕਾਰ ਦੇਣਾ ਚਾਹੀਦਾ, ਇਹ ਤਾਂ ਪੂਰਾ ਤਿਰਸਕਾਰ ਕਰਨ ਵਾਲੀ ਧਿਰ ਵਾ ਜਿਨ੍ਹਾਂ ਨਾਲ ਮੈਂ ਫਿਰਦਾ। ਇਹਨਾਂ ਨੇ ਤਾਂ ਅਕਾਲ ਤਖਤ ਸਾਹਿਬ ਨੂੰ, ਸਿੰਘ ਸਾਹਿਬਾਨ ਨੂੰ ਪੂਰਾ ਦੁਰਵਰਤੋਂ ਕੀਤੀ ਆ। ਤੇ ਇਸ ਵਾਰ ਜਿਹੜਾ 2 ਦਸੰਬਰ ਨੂੰ ਹੋਇਆ, ਉਦੋਂ ਤਾਂ ਸਾਰੀਆਂ ਗੱਲਾਂ ਹੀ ਨੰਗੀਆਂ ਹੋ ਗਈਆਂ। ਹੁਣ ਤਾਂ ਕੋਈ ਕੱਚ ਹੀ ਨਹੀਂ ਰਿਹਾ।
ਹੁਣ ਤਾਂ ਆਪ ਮੰਨੇ ਆ ਕਿ ਹਾਂ ਜੀ ਆ ਲਓ 1 ਕਰੋੜ ਦੇ ਲਾਗੇ ਰਕਮ ਅਸੀਂ ਜੀ ਸ਼੍ਰੋਮਣੀ ਕਮੇਟੀ ਦਾ, ਗੁਰੂ ਦੀ ਗੋਲਕ ਦਾ, ਦਸਬੰਧ ਦਾ ਪੈਸਾ ਜਿਹੜਾ ਸੀ ਉਸ ਗਲਤ ਫੈਸਲੇ ਦੀ ਵਕਾਲਤ ਲਈ ਕਿ ਜੀ ਬਿਲਕੁਲ ਸਹੀ ਹੋਇਆ ਜਿਹੜਾ ਡੇਰਾ ਸਰਸਾ ਦਾ ਮਾਫੀਨਾਮਾ ਆਇਆ, ਮਾਫ ਕੀਤਾ ਉਹਨੂੰ। ਇਹ ਵੀ ਗੱਲ ਇਸ 2 ਦਸੰਬਰ ਨੂੰ ਸਾਰਿਆਂ ਦੇ ਸਾਹਮਣੇ ਨੰਗੀ ਹੋਈ, ਜਿਹੜੀ ਗੱਲ ਤੋਂ ਪਹਿਲਾਂ ਮੁੱਕਰਦੇ ਰਹੇ ਨੇ। ਬੜੀ ਵਾਰ ਵੱਡੇ ਬਾਦਲ ਨੇ, ਸੁਖਬੀਰ ਨੇ ਵੀ ਇਹ ਝੂਠ ਬੋਲਿਆ ਕਿ ਜੀ ਅਸੀਂ ਤਾਂ ਕਦੇ ਜਥੇਦਾਰਾਂ ਨੂੰ ਸੱਦਿਆ ਹੀ ਨਹੀਂ, ਪਰ ਅੱਜ ਐਤਕੀ ਉਹ ਸਾਰੀ ਗੱਲ ਸਾਰਿਆਂ ਨੂੰ ਸਪਸ਼ਟ ਹੋ ਗਈ ਕਿ ਵਾਕਿਆ ਹੀ ਜਥੇਦਾਰ ਗੁਰਬਚਨ ਸਿੰਘ ਨੂੰ ਤੇ ਬਾਕੀ ਜਥੇਦਾਰਾਂ ਨੂੰ ਸੱਦ ਕੇ ਹੁਕਮ ਕੀਤਾ ਗਿਆ ਕਿ ਤੁਸੀਂ ਆ ਮਾਫੀਨਾਮਾ ਉੱਥੇ ਜਾ ਕੇ। ਇਹ ਗੱਲ ਵੱਖਰੀ ਆ ਕਿ ਅਜੇ ਤੱਕ 2 ਦਸੰਬਰ ਵਾਲੇ ਉਸ ਹੁਕਮ ਦੇ ਅਨੁਸਾਰ ਅਕਾਲ ਤਖਤ ਸਾਹਿਬ ਨੇ ਜਿਵੇਂ ਕਿਹਾ ਸੀ ਕਿ ਜਿਹੜੇ ਸਪਸ਼ਟੀਕਰਨ ਇਹਨਾਂ ਨੇ ਦਿੱਤੇ ਆ ਜਥੇਦਾਰ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਨੇ, ਉਹ ਪਬਲਿਕ ਦੇ ਵਿੱਚ, ਸੰਗਤ ਦੇ ਵਿੱਚ ਜਨਤਕ ਕਰਨੇ ਆ, ਉਹ ਕੀਤੇ ਨਹੀਂ ਗਏ। ਪਰ ਇਹ ਗੱਲ ਤਾਂ ਨੰਗੀ ਹੋ ਹੀ ਗਈ। ਇਹ ਸਾਰੀਆਂ ਗੱਲਾਂ ਦਾ ਪਤਾ ਹੋਣ ਦੇ ਬਾਵਜੂਦ ਗੁਰਜੀਤ ਸਿੰਘ ਤਲਵੰਡੀ ਨੇ ਕਹਿਤਾ ਕਿ ਜੀ ਅਕਾਲ ਤਖਤ ਸਾਹਿਬ ਵਾਲੇ ਹੁਕਮ ਮੰਨਣੇ ਚਾਹੀਦੇ ਆ। ਅੱਜ ਤੜਕੇ ਹੀ ਝਟਕਾਤਾ। ਅੱਜ ਇਹ ਖਬਰ ਮੀਡੀਆ 'ਚ ਜਦੋਂ ਛਪੀ, ਜਦੋਂ ਪੜ੍ਹੀ, ਬੜਾ ਅਜੀਬ ਜਿਹਾ ਲੱਗਿਆ ਬਈ ਗੁਰਜੀਤ ਸਿੰਘ ਤੂੰ ਬਿਲਕੁਲ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਦੋਹਤਾ ਹੋ ਸਕਦਾ ਹੈ। ਬੇਸ਼ੱਕ ਤੈਨੂੰ ਪਹਿਲਾਂ ਲੱਗਦਾ ਹੋ ਸਕਦਾ ਕਿ ਜਿਨ੍ਹਾਂ ਦਾ ਪਾਰਟੀ ਵਿਰੋਧ ਕਰਦੀ ਆ ਜਾਂ ਜਿਹੜੇ ਪਾਰਟੀ ਦਾ ਵਿਰੋਧ ਕਰਦੇ ਆ ਮੈਂ ਉਹਨਾਂ ਦੇ ਖਿਲਾਫ ਬੋਲਾਂ, ਪਰ ਤੂੰ ਇਹ ਨਹੀਂ ਨਾ ਸੋਚਿਆ ਵੀ ਜਦੋਂ ਤੂੰ ਸਿਧਾਂਤ ਦੀ ਗੱਲ ਕਰੇਂਗਾ ਫਿਰ ਤੇਰੇ ਨਾਲ ਵੀ ਇਹੀ ਕੁਝ ਹੋਊਗਾ। ਤੇ ਜਿਹੜੇ ਲੀਡਰ, ਜਿਹੜੇ ਆਗੂ ਇਸ ਪਾਰਟੀ ਦੇ ਵਿੱਚ ਬਹਿ ਕੇ ਪਿਛਲੇ ਦਿਨਾਂ ਵਿੱਚ, ਚਾਹੇ ਉਹ ਮਨਪ੍ਰੀਤ ਸਿੰਘ ਅਯਾਲੀ ਹੈ ਤੇ ਚਾਹੇ ਇਕਬਾਲ ਸਿੰਘ ਝੁੰਦਾ, ਹੋਰ ਵੀ ਬਹੁਤ ਸਾਰੇ ਨੇ ਸ਼੍ਰੋਮਣੀ ਕਮੇਟੀ ਦੇ ਬਾਦਲ ਧਿਰ ਦੇ ਆਗੂ, ਜਿਨ੍ਹਾਂ ਨੇ ਹੁਣੇ ਹੀ ਨਵੰਬਰ ਮਹੀਨੇ ਦੇ ਵਿੱਚ ਪੂਰੀ ਗਹਿ ਗੱਡਵੀਂ ਵੋਟ ਪਾ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜਿੱਤ ਦਵਾਈ ਆ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ। ਉਹਨਾਂ ਦੀ ਮੀਟਿੰਗ ਸੱਦੀ, ਬਹੁਤੇ ਤਾਂ ਗਏ ਹੀ ਨਹੀਂ। ਜਿਹੜੇ ਗਏ ਉਹਨਾਂ ਨੇ ਉੱਥੇ ਕਿਹਾ ਕਿ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਉਲਟ ਨਹੀਂ ਜਾ ਸਕਦੇ, ਸਾਨੂੰ ਬਖਸ਼ੋ, ਸਾਤੋਂ ਨਾ ਕੋਈ ਇਹੋ ਜਿਹੀ ਗੱਲ ਕਰਾਓ। ਪਰ ਇਹਨਾਂ ਸਾਰੇ ਆਗੂਆਂ ਨੂੰ, ਵਰਕਰਾਂ ਨੂੰ ਜਿੱਥੇ ਇਸ ਗੱਲ ਦਾ ਪਤਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਨਹੀਂ ਜਾਣਾ, ਉੱਥੇ ਉਹਨਾਂ ਨੂੰ ਇਹ ਵੀ ਪਤਾ ਵੀ ਇਹ ਗੱਲ ਲੋਕਾਂ ਵਿੱਚ ਨਹੀਂ ਕਹਿਣੀ, ਜੇ ਕਹੀ ਤਾਂ ਮਾੜੀ ਹੋਊਗੀ। ਇਹ ਗੱਲ ਗੁਰਜੀਤ ਸਿੰਘ ਤਲਵੰਡੀ ਭੁੱਲ ਗਿਆ। ਨਤੀਜਾ ਕੀ ਨਿਕਲਿਆ ਵੀ ਜਿਵੇਂ ਕੌਮ ਮਾਰ ਕੇ ਟੰਗੀ ਦਾ। ਸਾਡੇ ਪਿੰਡਾਂ ਦੇ ਵਿੱਚ ਜਦੋਂ ਮੱਕੀ ਜਦੋਂ ਦੋਧੇ ਪੈ ਜਾਂਦੇ ਆ, ਜਦੋਂ ਛੱਲੀਆਂ ਲੱਗਣੀਆਂ ਹੁੰਦੀਆਂ ਨੇ ਮੱਕੀ ਦੇ, ਉਹਨਾਂ ਦਿਨਾਂ ਦੇ ਵਿੱਚ, ਹੁਣ ਤਾਂ ਚਲੋ ਜ਼ਮਾਨਾ ਥੋੜਾ ਜਿਹਾ ਬਦਲ ਗਿਆ, ਪਹਿਲਾਂ ਬੜਾ ਤੰਗ ਹੋਣਾ ਕਿਸਾਨ ਭਾਈਚਾਰੇ ਦੇ ਲੋਕਾਂ ਨੇ, ਤਾਂ ਉੱਥੇ ਜਾਂ ਤਾਂ ਕੋਈ ਡਰਨਾ ਜਿਹਾ ਬਣਾ ਕੇ ਗੱਡ ਦੇਣਾ ਜਾਂ ਕੋਈ ਮਰਿਆ ਹੋਇਆ ਕਾਂ, ਕਿਉਂਕਿ ਕਾਂ ਬੜੇ ਤੰਗ ਕਰਦੇ ਸੀ, ਤੇ ਕਾਂ ਉੱਥੇ ਮਾਰ ਕੇ ਟੰਗ ਦੇਣਾ। ਜਿਹੜੇ ਹੋਰ ਕਾਂ ਸੀ ਉਹ ਦੇਖ ਕੇ ਡਰ ਜਾਣ ਵੀ ਇੱਥੇ ਤਾਂ ਖਤਰਾ, ਇੱਥੇ ਨਹੀਂ ਆਉਣਾ। ਸੋ ਕਾਂ ਮਾਰ ਕੇ ਟੰਗਣ ਦੀ ਇੱਕ ਸਾਡੇ ਮੁਹਾਵਰਾ ਹੀ ਬਣ ਗਿਆ ਪੰਜਾਬ 'ਚ। ਇਹ ਇਵੇਂ ਹੀ ਕੀਤਾ ਗਿਆ। ਹੁਣ ਗੁਰਜੀਤ ਸਿੰਘ ਤਲਵੰਡੀ ਟੀਵੀ ਚੈਨਲਾਂ ਦੇ ਉੱਤੇ ਲਾਈਵ ਹੋ ਕੇ ਪਿੱਟ ਰਿਹਾ ਕਿ ਜੀ ਮੈਂ ਤਾਂ ਸਿਧਾਂਤ ਦੀ ਗੱਲ ਕੀਤੀ ਸੀ, ਸਾਡੀ ਤਾਂ ਤੀਜੀ ਚੌਥੀ ਪੀੜ੍ਹੀ ਹੋ ਗਈ, ਉਧਰੋਂ ਨਾਨੇ ਵੱਲੋਂ ਤੇ ਇਧਰੋਂ ਦਾਦਕਿਆਂ ਵੱਲੋਂ, ਸਾਡਾ ਤਾਂ ਪੂਰਾ ਪਰਿਵਾਰ ਅਕਾਲੀ ਦਲ ਲਈ ਮਰ ਗਿਆ। ਉਹ ਭਾਈ ਗੁਰਜੀਤ ਸਿੰਘ, ਜਿਹੜੇ ਬਾਕੀ ਇਹਨਾਂ ਨੇ ਡੱਕਰੇ ਆ ਉਹ ਵੀ ਇਸੇ ਦੁੱਖ ਦੇ ਮਾਰੇ ਹੋਏ ਸੀਗੇ ਜਿਹੜਾ ਤੂੰ ਅੱਜ ਰੋਣਾ, ਜਿਨ੍ਹਾਂ ਦੇ ਖਿਲਾਫ ਤੁਸੀਂ ਉਦੋਂ ਬੋਲਦੇ ਹੁੰਦੇ ਸੀ ਸਰਦਾਰ ਗੁਰਜੀਤ ਸਿੰਘ ਜੀ, ਉਹ ਵੀ ਇਸੇ ਦੁੱਖ ਦੇ ਮਾਰੇ ਹੋਏ ਸੀ। ਇੱਥੋਂ ਤੱਕ ਕਿ ਤਲਵੰਡੀ ਪਰਿਵਾਰ, ਰਣਜੀਤ ਸਿੰਘ ਤਲਵੰਡੀ ਵੀ ਇਹਨਾਂ ਤੋਂ ਪੂਰਾ ਦੁਖੀ ਸੀ। ਹੋਰ ਬੜੇ ਇਹਨਾਂ ਤੋਂ ਟੌੜੇ ਦਾ ਪਰਿਵਾਰ ਵੀ, ਜਥੇਦਾਰ ਟੌੜੇ ਦੇ ਪਰਿਵਾਰ ਨੂੰ ਉੱਥੇ ਪਿੰਡ ਦੇ ਵਿੱਚ ਪਿੱਛੇ ਜੇ ਟ੍ਰਿਬਿਊਨ ਦੇ ਉੱਤੇ ਖਬਰ ਲੱਗੀ ਕਿ ਜੀ ਬੀਜੇਪੀ ਦਾ ਝੰਡਾ ਲੱਗਿਆ ਹੋਇਆ। ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਜਿੰਨੇ ਮਰਜ਼ੀ ਉਹਦੇ 'ਚ ਜਥੇਦਾਰ ਟੌੜਾ 'ਚ ਨੁਕਸ ਹੋਣ, ਪਰ ਉਹ ਸਦਾ ਹੀ ਇਹ ਗੱਲ ਕਹਿੰਦਾ ਹੁੰਦਾ ਸੀ, ਸਾਡਾ ਜਿਹੜਾ ਅਕਾਲੀ ਦਲ ਦਾ ਗੱਠਜੋੜ ਆ ਨਾ, ਉਹ ਬੀਜੇਪੀ ਵਰਗੀ ਬ੍ਰਾਹਮਣਵਾਦੀ ਪਾਰਟੀ ਨਾਲ ਨਹੀਂ ਜੱਜਦਾ।
ਸਾਡਾ ਗੱਠਜੋੜ ਬਹੁਜਨ ਸਮਾਜ ਪਾਰਟੀ ਜਿਹੜੀ ਦਲਿਤਾਂ ਦੀ ਪਾਰਟੀ ਵਜੋਂ ਲੋਕਾਂ 'ਚ ਜਾਣੀ ਪਛਾਣੀ ਜਾਂਦੀ ਹੈ, ਜਿਹੜੇ ਗੁਰੂ ਘਰ ਦੇ ਸਾਡੇ ਸਿੱਖ ਕੌਮ ਦੇ ਅਸੂਲ ਨੇ, ਸਾਡੇ ਨਿਮਾਣਿਆਂ ਨੂੰ ਮਾਣ ਦੇਣ ਦੀ ਗੱਲ ਆ, ਨਿਤਾਣਿਆਂ ਨੂੰ ਤਾਣ, ਨਤੇਰਿਆਂ ਦੀ ਧਿਰ, ਇਹ ਜਿਹੜਾ ਸਾਰਾ ਫਲਸਫਾ ਸਾਨੂੰ ਹਰ ਰੋਜ਼ ਅਰਦਾਸ ਮੌਕੇ ਆਪਾਂ ਪੜ੍ਹਦੇ ਸੁਣਦੇ ਆ, ਸਾਨੂੰ ਸਾਰਿਆਂ ਨੂੰ ਹੀ ਪਤਾ, ਦੁਨੀਆ ਭਰ ਦੇ ਲੋਕਾਂ ਨੂੰ ਪਤਾ ਕਿ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦਾ ਸੰਤਾਪ, ਜ਼ੁਲਮ, ਵਧੀਕੀ, ਬੇਇਨਸਾਫੀ, ਸ਼ੋਸ਼ਣ ਝੱਲਣਾ ਪਿਆ, ਉਹਨਾਂ ਸਾਰਿਆਂ ਲਈ ਗੁਰੂ ਘਰ ਦੇ ਦਰਵਾਜ਼ੇ ਖੁੱਲੇ ਆ। ਪਰ ਭਾਰਤੀ ਖਿੱਤੇ ਵਿੱਚ ਸਭ ਤੋਂ ਵੱਧ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ ਉਹ ਨੇ ਜਿਨ੍ਹਾਂ ਨੂੰ ਇਤਿਹਾਸਕ ਤੌਰ ਤੇ ਕਿਹਾ ਜਾਂਦਾ ਕਿ ਉਹ ਭਾਰਤ ਦੇ ਮੂਲ ਵਾਸੀ ਸੀ, ਅਸਲ ਵਾਸੀ ਨੇ ਭਾਰਤ ਦੇ, ਜਿਨ੍ਹਾਂ ਨੂੰ ਆਰੀਅਨ ਨਸਲ ਨੇ ਬਾਹਰੋਂ ਆ ਕੇ ਦਾਸ ਬਣਾ ਲਿਆ, ਗੁਲਾਮ ਬਣਾ ਲਿਆ, ਸ਼ੂਦਰ ਕਿਹਾ, ਤੇ ਉੱਪਰੋਂ ਫਿਰ ਧਰਮ ਦੇ ਨਾਂ ਤੇ ਕਾਨੂੰਨ ਬਣਾ ਦਿੱਤੇ, ਮਨੂ ਸਿਮਰਤੀ ਵਰਗੇ ਗ੍ਰੰਥ ਜਿਨ੍ਹਾਂ 'ਚ ਸਿੱਧਾ ਲਿਖਿਆ ਹੋਇਆ ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ ਤਾੜਨ ਕੇ ਅਧਿਕਾਰੀ। ਜਿਨ੍ਹਾਂ ਧਰਮ ਦੇ ਅਸੂਲਾਂ ਨੇ ਇਹਨਾਂ ਲੋਕਾਂ ਨੂੰ ਨਰਕ ਨਾਲੋਂ ਵੀ ਗੰਦੀ ਜ਼ਿੰਦਗੀ, ਭੈੜੀ ਜ਼ਿੰਦਗੀ ਜਿਉਣ ਲਈ ਮਜਬੂਰ ਕਰੀ ਰੱਖਿਆ। ਤੋਂ ਇਹ ਲੋਕ ਜਦੋਂ ਅੰਗਰੇਜ਼ ਦਾ ਰਾਜ ਆਇਆ, ਕੁਛ ਤਾਂ ਉਦੋਂ ਬ੍ਰਾਹਮਣਵਾਦ ਦੇ ਜ਼ੁਲਮਾਂ ਤੋਂ ਇਹਨਾਂ ਨੂੰ ਮੁਕਤੀ ਮਿਲੀ। ਬਾਕੀ ਜੇ ਧਰਮ ਦੇ ਤੌਰ ਦੇ ਉੱਤੇ ਦੇਖੀਏ ਤਾਂ ਬੋਧੀ ਜਿਹੜਾ ਮਤ ਸੀ, ਬੋਧ ਮਤ, ਮਹਾਤਮਾ ਬੁੱਧ, ਉਹਨੇ ਵੀ ਇੱਕ ਵਾਰ ਉਸ ਬੁੱਧ ਮਤ ਨੇ ਵੀ ਕਾਫੀ ਇਹਨਾਂ ਨੂੰ ਸਹਾਰਾ ਦਿੱਤਾ ਸੀ। ਪਰ ਇਹ ਹੁਣ ਇਤਿਹਾਸਕ ਤੌਰ ਦੇ ਉੱਤੇ ਮੰਨਿਆ ਜਾ ਰਿਹਾ ਕਿ ਸਿੱਖ ਧਰਮ ਉਹ ਧਰਮ ਹੈ ਜਿਹਨੇ ਬ੍ਰਾਹਮਣਵਾਦ ਦੇ ਸਤਾਏ ਹੋਏ, ਦਰਕਾਰੇ ਹੋਏ, ਧਿਰਕਾਰੇ ਹੋਏ ਭਾਰਤ ਦੇ ਮੂਲ ਵਾਸੀ, ਜਿਨ੍ਹਾਂ ਨੂੰ ਸ਼ੂਦਰ ਕਹਿ ਕੇ, ਨੀਚ ਕਹਿ ਕੇ ਬ੍ਰਾਹਮਣਵਾਦ ਭੰਡਦਾ ਸੀ, ਉਹਨਾਂ ਨੂੰ ਗਲ ਨਾਲ ਲਾਇਆ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਦੋਂ ਬ੍ਰਾਹਮਣਵਾਦੀਆਂ ਨੇ ਇਹ ਤਰਕ ਕੀਤੀ ਕਿ ਇਹ ਤਾਂ ਨੀਚ ਨੇ, ਤਾਂ ਸਤਿਗੁਰੂ ਪਾਤਸ਼ਾਹ, ਪਹਿਲੀ ਪਾਤਸ਼ਾਹੀ, ਕੀ ਉਹਨਾਂ ਦੇ ਬਚਨ ਨੇ? ਉਹਨਾਂ ਦੇ ਸਾਫ਼ ਸਪਸ਼ਟ ਬਚਨ ਨੇ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵਡਿਆ ਸਿਉ ਕਿਆ ਰੀਸ। ਮੈਂ ਕੀ ਲੈਣਾ ਵੱਡਿਆਂ ਤੋਂ? ਸੋ ਗੁਰੂ ਪਾਤਸ਼ਾਹ ਨੇ ਜਿਨ੍ਹਾਂ ਨੂੰ ਗਲ ਨਾਲ ਲਾਇਆ, ਜਿਨ੍ਹਾਂ ਬਾਰੇ ਕਲਗੀਧਰ ਸ਼ਹਿਨशाह ਦੇ ਬੜੇ ਸੁੰਦਰ ਬਚਨ ਹੈ ਕਿ ਜਿਨ ਕੀ ਜਾਤ ਵਰਣ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਂ। ਸੋ ਜਿਹੜੇ ਬ੍ਰਾਹਮਣਵਾਦ ਦੇ ਸਤਾਏ ਹੋਏ ਉਹ ਲੋਕ, ਜਦੋਂ ਉਹ ਸਿੰਘ ਸਜੇ, ਸਿੱਖ ਸਜੇ, ਉਹਨਾਂ ਨੇ ਵੀ ਸਿੱਖੀ ਦੀ ਸ਼ਾਨ ਵਧਾਉਣ ਲਈ ਬਾਕੀ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਬਹੁਤ ਵੱਡੇ ਕਾਰਨਾਮੇ ਅੰਜਾਮ ਦਿੱਤੇ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਨੌਵੇਂ ਪਾਤਸ਼ਾਹ ਦਾ ਦਿੱਲੀ ਤੋਂ ਆਨੰਦਪੁਰ ਸਾਹਿਬ ਸੀਸ ਲਿਆਉਣ ਵਾਲਾ ਸਾਰਾ ਪ੍ਰਸੰਗ, ਜਾਂ ਜਦੋਂ ਚਮਕੌਰ ਸਾਹਿਬ ਦੇ ਵਿੱਚ ਕਲਗੀ ਦੇਣ ਵਾਲਾ ਪ੍ਰਸੰਗ ਪੜ੍ਹਦੇ ਆ, ਤੇ ਜਦੋਂ ਆਪਾਂ ਪੜ੍ਹਦੇ ਆ ਕਿ ਭਾਈ ਡੱਲੇ ਨੇ ਜਿਹੜਾ ਜਦੋਂ ਬੰਦੂਕ ਦੀ ਪਰਖ ਹੋਈ, ਉੱਥੇ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਵਰਗੇ, ਤੋਂ ਇਹ ਸਾਰਾ ਇਤਿਹਾਸ ਸਾਨੂੰ ਇਸ ਗੱਲ ਲਈ ਪ੍ਰੇਰਨਾ ਦਿੰਦਾ ਕਿ ਭਾਈ ਵੈਸੇ ਤਾਂ ਹਰ ਇੱਕ ਲਈ ਸਿੱਖੀ ਦੇ ਦਰਵਾਜ਼ੇ ਖੁੱਲੇ ਆ, ਕੋਈ ਵੀ ਹੋ, ਪਰ ਜਿਹੜੇ ਬ੍ਰਾਹਮਣਵਾਦ ਦੇ ਦੁਖੀ ਕੀਤੇ ਹੋਏ, ਸਤਾਏ ਹੋਏ ਲੋਕ ਨੇ, ਇਹ ਗੱਲ ਤਾਂ ਹੁਣ ਜਿਹੜੇ ਅੰਗਰੇਜ਼ ਜਾਂ ਹੋਰ ਇਤਿਹਾਸਕਾਰ ਹੋਣ, ਖੋਜੀ ਹੋਣ, ਉਹਨਾਂ ਨੇ ਵੀ ਮੰਨ ਲਈ। ਔਰ ਲਿਖਦੇ ਆ, ਪੜ੍ਹਦੇ ਆਪਾਂ ਕਿ ਬ੍ਰਾਹਮਣਵਾਦੀਆਂ ਨੂੰ, ਹਿੰਦੂ ਤਵੀਆਂ ਨੂੰ ਇਹੀ ਗੁੱਸਾ ਸਿੱਖੀ ਤੇ ਕਿ ਜੀ ਇਹਨਾਂ ਨੇ ਜਾਤ ਪਾਤ, ਜਿਹੜੀ ਕਿ ਬ੍ਰਾਹਮਣਵਾਦ ਦੀ ਆਧਾਰਸ਼ਿਲਾ, ਸਿੱਖੀ ਨੇ ਉਹਦੇ ਪਰ ਖੱਚੇ ਅੜਾ, ਇਸ ਕਰਕੇ ਉਹ ਹਮੇਸ਼ਾ ਸਿੱਖੀ ਨਾਲ ਖੋਰ ਖਾਂਦੇ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਇਹ ਗੱਲ ਬਾਰ-ਬਾਰ ਇੱਥੇ ਕਹੀ ਹੈ ਕਿ ਸਾਡਾ ਮੇਲ ਬਣਦਾ ਸਿਆਸੀ ਤੌਰ ਦੇ ਉੱਤੇ ਬਹੁਜਨ ਸਮਾਜ ਪਾਰਟੀ ਵਰਗੀਆਂ ਧਿਰਾਂ ਨਾਲ, ਜਿਹੜੀ ਧਿਰ ਇੱਕ ਤਾਂ ਭਾਈ ਲਾਲੋ ਦੀ ਧਿਰ ਆ ਧਰਤੀ, ਇੱਕ ਮਲਕ ਭਾਗੋ ਦੀ ਧਿਰ,
ਮਲਕ ਭਾਗੋ ਦੀ ਧਿਰ, ਉਹ ਧਿਰ ਜਿਹੜੀ ਉੱਚ ਜਾਤ ਦਾ ਗੁਮਾਨ ਕਰਦੀ ਹੈ, ਹੰਕਾਰ ਕਰਦੀ ਹੈ, ਤੇ ਉਹ ਧਿਰ ਸਾਡੀ ਕਿਵੇਂ ਹੋ ਸਕਦੀ ਹੈ? ਅਸੀਂ ਉਹਦੇ ਨਾਲ ਕਿਵੇਂ ਨਿਭ ਸਕਦੇ? ਪਰ ਬਾਦਲ ਸਾਹਿਬ ਨੇ ਸਾਰੇ ਹੱਕ ਬਾਦਲ ਸਾਹਿਬ ਨੂੰ ਪਹਿਲਾਂ ਤਾਂ ਮਿਲ ਜਾਂਦੇ ਰਹੇ, ਫਿਰ ਬਾਦਲ ਸਾਹਿਬ ਨੇ ਆਪਦੇ ਹੱਕਾਂ ਦੀ ਪੂਰੀ ਵਰਤੋਂ ਕਰਦਿਆਂ ਹੋਇਆਂ ਸਿੱਧਾ ਜਿਹਾ ਕਿਹਾ ਹੋਇਆ ਸੀ ਕਿ ਜੀ ਸਾਡਾ ਪਤੀ ਪਤਨੀ ਦਾ ਰਿਸ਼ਤਾ ਹੈ, ਸਾਰੇ ਜਿਹੜੇ ਬਿਨਾਂ ਸ਼ਰਤ ਸਮਰਥਨ ਵਾ ਉਹ ਭਾਜਪਾ ਦੀ ਲੀਡਰਸ਼ਿਪ ਨੂੰ ਕਹਿ ਦੇਣਾ ਵੀ ਮੇਰੀ ਨੂੰਹ ਰਾਣੀ ਨੂੰ ਤੇ ਮੇਰੇ ਆ ਮੁੰਡੇ ਦਾ ਖਿਆਲ ਰੱਖਿਓ। ਇਸ ਗੱਲ ਦੇ ਤਹਿਤ ਪਿਛਲੇ ਲੰਮੇ ਅਰਸੇ ਤੋਂ ਆਪਾਂ ਪੰਥਕ ਕੌਮੀ ਦਰਦ ਰੱਖਣ ਵਾਲੇ ਲੋਕ ਪਿੱਟਦੇ ਮਰ ਗਏ ਕਿ ਠੀਕ ਆ ਤੁਹਾਡਾ ਭਾਜਪਾ ਨਾਲ ਸਿਆਸੀ ਗੱਠਜੋੜ ਆ, ਪਰ ਤੁਸੀਂ ਸਾਡੇ ਧਰਮ ਦਾ ਬੁਰਾ ਹਾਲ ਤਾਂ ਨਾ ਕਰੋ। ਉਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਦੇ ਆਗੂ ਧੜੀ ਧੜੀ ਦੀਆਂ ਗਾਲਾਂ ਕੱਢਦੇ ਰਹੇ, ਸੋਸ਼ਲ ਮੀਡੀਆ ਉੱਤੇ ਕਿਰਾਏ ਤੇ ਗੁੰਡੇ ਬਿਠਾਏ ਗਏ, ਉਹ ਲੋਕਾਂ ਨੂੰ ਅਬਾ ਤਬਾ ਬੋਲਦੇ ਰਹੇ ਕਿ ਜੀ ਤੁਸੀਂ ਸਾਡੀ ਚੜ੍ਹਤ ਨਹੀਂ, ਸਾਡੀ ਤਾਂ ਹੁਣ ਦਿੱਲੀ ਤੱਕ ਤੂਤੀ ਬੋਲਦੀ ਹੈ। ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਸਾਰੀਆਂ ਹਰਕਤਾਂ, RSS ਦਾ ਭਰਵਾਂ ਏਜੰਡਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ, ਸਿੱਖੀ ਦਾ ਬ੍ਰਾਹਮਣੀਕਰਨ ਕਰਨ ਵਾਲਾ ਏਜੰਡਾ ਪੂਰਨ ਤੌਰ ਤੇ ਲਾਗੂ ਹੁੰਦਾ ਰਿਹਾ। ਹੁਣ ਇਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਦੇ ਲੀਡਰ ਕਹਿੰਦੇ ਆ ਵੀ ਜਿਹੜਾ ਵੀ ਸਿੱਖ ਸਾਡੀਆਂ ਕਰਤੂਤਾਂ ਫੋਲਦਾ ਉਹਦੇ ਮਗਰ ਭਾਜਪਾ ਵਾ। ਇੱਥੋਂ ਤੱਕ ਕਿ ਜੇਕਰ ਭਾਈ ਅਮਰਤਪਾਲ ਸਿੰਘ ਨੇ ਇਲੈਕਸ਼ਨਾਂ ਲੜੀਆਂ, ਉਹਦੇ ਬਾਰੇ ਵੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਜੀ ਇਹ ਤਾਂ ਬੀਜੇਪੀ ਨੇ ਖੜਾ ਕਰਤਾ, ਏਜੰਸੀਆਂ ਨੇ ਖੜਾ ਕਰਤਾ। ਕਿਹਾ ਨਾ ਜਦੋਂ ਬਿਰਸਾ ਸਿੰਘ ਬਲਟੋਹਾ ਦੀ ਹਮਾਇਤ ਵਿੱਚ ਸੁਖਬੀਰ ਸਿੰਘ ਬਾਦਲ ਆਇਆ, ਫਿਰ ਆਮ ਜਿਹੜਾ ਕੋਈ ਸਿੱਖ, ਇਹਨਾਂ ਵਿੱਚੋਂ ਹੀ ਜਿਹੜੇ ਬਾਗੀ ਹੋਏ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਆ ਕੇ ਸ਼ਿਕਾਇਤ ਕੀਤੀ, ਉਹਨਾਂ ਨੂੰ ਵੀ ਕਹਿੰਦੇ ਜੀ ਇਹ ਤਾਂ ਬੀਜੇਪੀ ਦੇ ਭੜਕਾਏ ਹੋਏ ਸਾਡੇ ਖਿਲਾਫ ਚੱਲਦੇ ਆ। ਫਿਰ ਆਮ ਜਥੇਬੰਦੀਆਂ, ਆਮ ਸਿੱਖਾਂ ਦੀ ਗੱਲ ਤਾਂ ਪਿੱਛੇ ਰਹਿ ਗਈ। ਹੁਣ ਕਹਿੰਦੇ ਆ ਜਥੇਦਾਰ ਜਿਹੜੇ ਨੇ ਉਹ ਵੀ, ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਜੀ ਉਹ ਵੀ RSS ਨਾਲ ਜੁੜ ਗਏ, ਬੀਜੇਪੀ ਨਾਲ ਜੁੜ ਗਏ, ਅਮਿਤ ਸ਼ਾਹ ਨਾਲ ਸੰਬੰਧ ਨੇ ਜੀ ਕਹਿੰਦੇ ਬੜੇ ਉਹਨਾਂ ਦੇ। ਹੁਣ ਅੱਜ ਦੀ ਤਰੀਕ ਵਿੱਚ ਮੰਨ ਲੈਂਦੇ ਆ ਭਾਈ ਬਾਦਲ ਦਲ ਵਾਲਿਓ ਵੀ ਚਾਹੇ ਆਹ ਗੁਰਜੀਤ ਸਿੰਘ ਤਲਵੰਡੀ ਆ, ਚਾਹੇ ਉਹ ਚੰਦੂ ਮਾਜਰਾ, ਚਾਹੇ ਗਿਆਨੀ ਹਰਪ੍ਰੀਤ ਸਿੰਘ ਹੈ, ਤੇ ਚਾਹੇ ਕੋਈ ABCD ਹੋਰ ਆ, ਵੀ ਜਿਹੜਾ ਵੀ ਸਿੱਖ ਬਾਦਲ ਦਲ ਦੀਆਂ ਉਹ ਗੱਲਾਂ ਜਿਨ੍ਹਾਂ ਕਰਕੇ ਖਾਲਸਾ ਪੰਥ ਬਹੁਤ ਦੁਖੀ ਆ, ਬੜਾ ਸੰਤਾਪ ਭੋਗਦਾ ਹੈ, ਉਹਨਾਂ ਗੱਲਾਂ ਦੀ ਗੱਲ ਕਰਨ ਵਾਲਾ ਹਰ ਸਿੱਖ ਬੀਜੇਪੀ ਦਾ ਹੈ। ਤੇ ਫਿਰ ਤੁਹਾਡਾ ਤਾਂ ਉਹਨਾਂ ਨਾਲ ਇੰਨਾ ਪਿਆਰ ਰਿਹਾ ਤੇ ਤੁਸੀਂ ਆਪਦਾ ਸਾਰਾ ਉਹ ਡਾਟਾ ਇਕੱਠਾ ਕਰੋ, ਫੋਟੋਆਂ ਇਕੱਠੀਆਂ ਕਰੋ ਵੀ ਦੇਖੋ ਜੀ ਆ ਵੱਡੇ ਬਾਦਲ ਸਾਹਿਬ ਹਵਨ ਕਰ ਰਹੇ ਨੇ, ਆਹ ਦੇਖੋ ਜੀ ਸੁਖਬੀਰ ਸਿੰਘ ਬਾਦਲ ਝਾਟਾ ਖਿਲਾਰ ਕੇ ਕਿਵੇਂ ਹੋਲੀ ਖੇਡ ਰਿਹਾ, ਆਹ ਦੇਖੋ ਜੀ ਬੀਬਾ ਹਰਸਿਮਰਤ ਕੌਰ ਜੀ ਕਿਵੇਂ ਸ਼ਿਵਲਿੰਗ ਦੀ ਪੂਜਾ ਕਰ ਰਹੇ ਨੇ, ਆਹ ਦੇਖੋ ਜੀ ਸਾਡੀ ਸਾਰੀ ਅਕਾਲੀ ਲੀਡਰਸ਼ਿਪ ਜਗਰਾਤਿਆਂ 'ਚ ਹਾਜ਼ਰੀ ਭਰਦੀ ਫਿਰਦੀ ਆ। ਕਿਹੜਾ ਕੰਮ ਹੈ, ਕਿਹੜਾ ਕਰਮ ਕਾਂਡ ਹੈ ਜਿਹੜਾ ਸਾਡੇ ਧਰਮ ਨੇ, ਸਾਡੇ ਗੁਰੂ ਨੇ, ਸਾਡੀ ਸਿੱਖ ਰਹਿਤ ਮਰਿਆਦਾ ਨੇ ਸਾਨੂੰ ਮਨਾ ਨਾ ਕੀਤਾ ਹੋਵੇ ਤੇ ਅਸੀਂ ਬੀਜੇਪੀ ਨੂੰ ਖੁਸ਼ ਕਰ ਲਈ ਉਹ ਕੀਤਾ ਨਾ ਹੋਵੇ। ਅਸੀਂ ਤਾਂ ਹਰ ਉਸ ਸਿੱਖ ਦਾ ਜਿਉਣਾ ਦੁੱਭਰ ਕਰੀ ਰੱਖਿਆ ਹੈ ਜਿਹਨੇ ਬ੍ਰਾਹਮਣਵਾਦ ਦਾ ਵਿਰੋਧ ਕੀਤਾ ਜਾਂ ਤਤ ਗੁਰਮਤ ਦੀ ਗੱਲ ਕਰੀ। ਅਸੀਂ ਤਾਂ ਹਰ ਉਸ ਸਿੱਖ ਨੂੰ ਜਲੀਲ ਕਰਨ ਕਰਾਉਣ ਦਾ ਏਜੰਡਾ ਫੜੀ ਰੱਖਿਆ। ਸਾਡੀ ਕੌਮ ਦੇ ਇੱਕ ਮਹਾਨਾਇਕ, ਬਹੁਤ ਵੱਡੀ ਸ਼ਖਸੀਅਤ ਸਰਦਾਰ ਹਰਿੰਦਰ ਸਿੰਘ ਮਹਿਬੂਬ, ਉਹਨਾਂ ਦੀ ਸਹਿਜੇ ਰਚਿਓ ਖਾਲਸਾ ਇੱਕ ਇਹੋ ਜਿਹੀ ਸ਼ਾਹਕਾਰ ਰਚਨਾ ਹੈ, ਉਹਨਾਂ ਦੀ ਐਡੀ ਵੱਡੀ ਸਾਹਿਤਕ ਦੇਣ ਆ ਕਿ ਉਹਨਾਂ ਨੂੰ ਬੜੇ ਵੱਡੇ ਸਨਮਾਨ ਜਿਹੜੇ ਆ ਉਹ ਮਿਲੇ, ਇਸ ਭਾਰਤ ਸਰਕਾਰ ਨੇ ਵੀ ਦਿੱਤੇ। ਝਨਾਂ ਦੀ ਰਾਤ ਉਹਨਾਂ ਦੀ ਬੜੀ ਕਮਾਲ ਦੀ ਇੱਕ ਰਚਨਾ ਹੈ। ਹਰਿੰਦਰ ਸਿੰਘ ਮਹਿਬੂਬ ਵਰਗੀ ਉਸ ਸ਼ਖਸੀਅਤ ਨੂੰ
ਬ੍ਰਾਹਮਣਵਾਦ ਦਾ ਵਿਪਰ ਸੰਸਕਾਰ ਦੇ ਟਾਈਟਲ ਹੇਠ ਜੋ ਉਹਨਾਂ ਨੇ ਲਿਖਿਆ, ਉਹ ਤੋਂ ਆਰਐਸਐਸ ਭਾਗਮਾ ਏਜੰਡਾ ਬੜਾ ਦੁਖੀ ਸੀ, ਪਰ ਵਾਹ ਨਹੀਂ ਸੀ ਚੱਲਦੀ ਕੋਈ। ਹਾਲਾਂਕਿ ਸਭ ਨੂੰ ਪਤਾ ਕਿ ਖਾੜਕੂ ਲਹਿਰ ਦੇ ਬਹਾਨੇ ਮਹਿਬੂਬ ਸਾਹਿਬ ਦਾ ਕਤਲ ਕਰਨ ਦੀ ਪੂਰੀ ਵਾਹ ਲਾਈ ਗਈ, ਪਰ ਵਧੀ ਹੋਈ ਸੀ। ਪਰ ਜੇਕਰ ਉਹ ਸਰੀਰਕ ਰੂਪ ਦੇ ਵਿੱਚ ਕਾਂਗਰਸ ਦੇ ਰਾਜ ਮੌਕੇ ਸਟੇਟ ਦੇ ਹੱਥੋਂ ਬਚ ਗਏ, ਤਾਂ ਜਦੋਂ ਬਾਦਲਕਿਆਂ ਦਾ ਭਾਜਪਾ ਨਾਲ ਗੱਠਜੋੜ ਵਾਲਾ ਵਕਤ ਆਇਆ, ਤਾਂ ਜਿੰਨੀ ਕਰਤਾਰ ਕੁਸ਼ੀ ਮਹਿਬੂਬ ਸਾਹਿਬ ਦੀ ਇਸ ਕਰਕੇ ਕੀਤੀ ਗਈ ਕਿ ਜੀ ਇਹ ਵਿਪਰਵਾਦ ਦਾ, ਬ੍ਰਾਹਮਣਵਾਦ ਦਾ ਵਿਰੋਧ ਕਰਦੇ। ਸੋ ਇਹੋ ਜਿਹੀਆਂ ਲੱਖਾਂ ਗੱਲਾਂ ਨੇ ਕਿ ਕਿਵੇਂ ਬਾਦਲ ਦਲ ਨੇ ਬ੍ਰਾਹਮਣਵਾਦ ਦਾ ਝੰਡਾ ਝੁਲਾਇਆ ਸਿੱਖਾਂ ਦੇ ਘਰਾਂ 'ਚ, ਸਿੱਖੀ ਨੂੰ ਖਤਮ ਕੀਤਾ, ਸਿੱਖਾਂ ਦੇ ਘਰਾਂ ਵਿੱਚ, ਸਿੱਖਾਂ ਦੇ ਦਰਾਂ ਵਿੱਚ ਹਰ ਥਾਂ ਦੇ ਉੱਤੇ ਕਮਲ ਦਾ ਫੁੱਲ ਉੱਪੜਦਾ ਕੀਤਾ। ਇਹ ਸਾਰਾ ਕੁਝ ਕਰਨ ਕਰਾਉਣ ਦਾ ਕੀ ਫਾਇਦਾ ਹੋਇਆ ਬਾਦਲ ਦਲ ਵਾਲਿਓ, ਜੇ ਅੱਜ ਤੁਹਾਨੂੰ ਲੱਗਦਾ ਕਿ ਸਾਡੀ ਪਾਰਟੀ ਦਾ ਭੋਗ ਉਹੀ ਭਾਜਪਾ ਵਾਲੇ, ਉਹੀ ਆਰਐਸਐਸ ਵਾਲੇ ਪਵਾ ਰਹੇ ਨੇ। ਤੁਸੀਂ ਕੌਮ ਨੂੰ ਸੱਦਾ ਦਿਓ, ਸਿੱਖਾਂ ਨੂੰ, ਦੁਨੀਆ ਭਰ ਦੇ ਲੋਕਾਂ ਨੂੰ ਸੱਦਾ ਦਿਓ ਕਿ ਜੀ ਸਾਡੇ ਕੋਲੇ ਕਾਫੀ ਚੀਜ਼ਾਂ ਤਾਂ ਹੈਗੀਆਂ, ਪਰ ਬਾਕੀ ਹੋ ਸਕਦਾ ਸਾਡੇ ਕੋਲ ਨਾ ਹੋਣ। ਸਾਡੀਆਂ ਉਹ ਸਾਰੀਆਂ ਗੱਲਾਂ ਸਾਨੂੰ ਦਿਓ ਜਦੋਂ ਅਸੀਂ ਬੀਜੇਪੀ ਦੇ, ਆਰਐਸਐਸ ਦੇ ਭਗਵੇਂ ਏਜੰਡੇ ਦੇ ਤਹਿਤ ਕੰਮ ਕਰਦੇ ਰਹੇ। ਇਹਨਾਂ ਨੂੰ ਫੋਟੋਆਂ ਤੇ ਹੋਰ ਸਾਰਾ ਕੁਝ ਇਕੱਠਾ ਕਰਕੇ ਇੱਕ ਕਿਤਾਬ ਛਾਪਣੀ ਚਾਹੀਦੀ ਹੈ ਕਿ ਕਿਵੇਂ ਬਾਦਲ ਦਲ ਨੇ ਭਾਜਪਾ ਦੀ ਤੁਣਤਣੀ ਵਜਾਈ, ਕਿਵੇਂ ਉਸ ਨਾਗ ਵਾਂਗੂ ਨੱਚੇ ਜਿਹੜਾ ਮਦਾਰੀ ਜਦੋਂ ਉਹ ਕਰਦਾ ਨਾ ਤਮਾਸ਼ਾ ਤੇ ਉਹ ਬੀਨ ਵਜਾਉਂਦਾ ਤੇ ਜੋਗੀ ਦੀ ਬੀਨ ਦੇ ਉੱਤੇ ਨੱਚਦਾ, ਉਵੇਂ ਇਹਨਾਂ ਬਾਦਲ ਦਲ ਵਾਲਿਆਂ ਨੇ ਬੀਜੇਪੀ ਦੇ, ਆਰਐਸਐਸ ਦੇ ਭਾਗਵੇਂ ਏਜੰਡੇ ਤੇ ਨੰਗਾ ਨਾਚ ਕੀਤਾ। ਉਹ ਸਾਰੇ ਸਬੂਤ ਪ੍ਰੂਫ ਇਕੱਠੇ ਕਰਕੇ ਇਹਨਾਂ ਨੂੰ ਕਿਤਾਬ ਛਾਪਣੀ ਚਾਹੀਦੀ ਹੈ, ਤੇ ਉਹ ਕਿਤਾਬ ਸਾਰੇ ਭਾਰਤ ਵਿੱਚ ਜਿੰਨੀਆਂ ਬੋਲੀਆਂ ਬੱਲੀਆਂ ਵਰਤੀਆਂ ਜਾਂਦੀਆਂ ਨੇ ਉਹਨਾਂ 'ਚ ਵੰਡ ਕੇ ਉੱਥੇ ਦੱਸਣ ਕਿ ਦੇਖੋ ਜੀ ਅਸੀਂ ਸਿੱਖੀ ਦਾ ਬੇੜਾ ਗਰਕ ਕਰਤਾ ਇਹਨਾਂ ਮਗਰ ਲੱਗ ਕੇ, ਤੇ ਸਾਡੀ ਇਹ ਕਦਰ ਨਹੀਂ ਕਰਦੇ। ਹੋ ਸਕਦਾ ਕੋਈ ਹੋਰ ਪਾਰਟੀ ਭਾਜਪਾ ਤੋਂ ਬਚ ਜੇ, ਹੋ ਸਕਦਾ ਕੋਈ ਹੋਰ ਤਰਸ ਕਰਕੇ ਬਾਦਲਕਿਆਂ ਨੂੰ ਖੈਰ ਪਾ ਦੇਵੇ, ਪਰ ਇਹ ਗੱਲ ਇਹਨਾਂ ਨੂੰ ਕਰਨੀ ਜ਼ਰੂਰ ਚਾਹੀਦੀ ਆ। ਇੱਕ ਪਾਸੇ ਉਹਨਾਂ ਦਿਨਾਂ ਦੇ ਵਿੱਚ ਸਿੱਖੀ ਦੇ ਹਰੇਕ ਦੁਸ਼ਮਣ ਨਾਲ ਸਾਂਝ ਪਾਈ, ਡੇਰਿਆਂ ਵਾਲੀ ਗੱਲ ਜਾਂ ਡੇਰਾਵਾਦ ਦੀ ਗੱਲ, ਦੋ ਇਹ ਸਮੱਸਿਆਵਾਂ ਨੇ। ਇੱਕ ਹੈਗੇ ਆ ਦੇਹਧਾਰੀ ਗੁਰੂ ਡੰਮ ਦੇ ਅੱਡੇ, ਜਿਹੜੇ ਸਿੱਖਾਂ ਨੂੰ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨਾਲੋਂ ਤੋੜਦੇ ਆ, ਜਿਵੇਂ ਨਕਲੀ ਨਿਰੰਕਾਰੀ। 1978 ਦੇ ਸਾਕੇ ਤੋਂ ਬਾਅਦ ਉਹਨਾਂ ਦੇ ਜਿਹੜੇ ਨਿਰੰਕਾਰੀ ਭਵਨ ਸੀ ਉਹਨਾਂ ਨੂੰ ਜਿੰਦੇ ਲੱਗੇ ਹੋਏ ਸੀ। ਬਾਦਲ ਸਾਹਿਬ ਦੀ ਕਿਰਪਾ ਹੋ ਗਈ, ਖੋਲ ਤੇ ਉਹ ਖਬਰ ਲੱਗੀ ਸੀ ਅਖਬਾਰਾਂ 'ਚ ਕਿ ਇੰਨੇ ਸਾਲਾਂ ਬਾਅਦ ਬਾਦਲਾਂ ਦੇ ਰਾਜ ਵਿੱਚ ਹੁਣ ਨਿਰੰਕਾਰੀਆਂ ਦੇ ਭਵਨ ਖੁੱਲ ਗਏ, ਪੰਜਾਬ 'ਚ ਖੁੱਲ ਗਏ ਜੀ, ਥਾਂ ਥਾਂ ਤੇ ਹੁਣ ਖੁੱਲੇ ਹੁੰਦੇ ਆ ਨਿਰੰਕਾਰੀ। ਦੂਜੇ ਹੈਗੇ ਆ ਡੇਰਾ ਸਰਸੇ ਵਾਲੇ, ਤੀਜਾ ਡੇਰਾ ਬਿਆਸ, ਚੌਥਾ ਡੇਰਾ ਭਨਿਆਰਾ, ਪੰਜਵਾਂ ਡੇਰਾ ਨੂਰ ਮਹਿਲ ਤੇ ਛੇਵਾਂ ਡੇਰਾ ਭੈਣੀ ਵਾਲਾ। ਇਹਨਾਂ 6 ਦੇਹਧਾਰੀ ਗੁਰੂ ਡੰਮ ਦੇ ਅੱਡਿਆਂ ਨੂੰ ਜਿੰਨੀ ਹਮਾਇਤ ਬਾਦਲ ਦੇ ਰਾਜ ਵਿੱਚ ਮਿਲੀ, ਲੋਕਾਂ ਨੂੰ ਇੱਕ ਤਰੀਕੇ ਨਾਲ ਮੱਤ ਦਿੱਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਨੂੰ ਛੱਡੋ, ਤੁਸੀਂ ਇੱਧਰ ਮੱਥੇ ਟੇਕੋ। ਜਦੋਂ ਬਾਦਲ ਸਾਹਿਬ ਦੀ, ਵੱਡੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਉਹ ਸਰਦਾਰੀ ਕਿਤੇ ਪਤਾ ਨਹੀਂ ਕਿੱਥੇ ਭਗਾ ਕੇ ਮਾਰੀ ਤੇ ਆਸ਼ੂਤੋਸ਼ ਦੇ ਪੈਰਾਂ 'ਚ ਜਾ ਕੇ ਬਹਿ ਗਏ। ਹੁਣ ਤਾਂ ਚਲਾਣੇ ਕਰ ਗਈ ਮਾਤਾ ਸੁਰਿੰਦਰ ਕੌਰ। ਆ ਯੂਨੀਵਰਸਿਟੀ ਬਣੀ ਹੋਈ ਆ ਸਾਡੇ ਅੰਮ੍ਰਿਤਸਰ 'ਚ, ਗੁਰੂ ਨਾਨਕ ਦੇਵ ਯੂਨੀਵਰਸਿਟੀ। ਹਾਲਾਂਕਿ ਪਹਿਲਾ ਨਾਂ ਗੁਰੂ ਨਾਨਕ ਯੂਨੀਵਰਸਿਟੀ ਸੀ, ਪਰ ਭਗਵੇਂ ਏਜੰਡੇ ਵਾਲਿਆਂ ਨੇ 1970-71 ਦੇ ਵਿੱਚ ਬਾਦਲ ਨੂੰ ਕਿਹਾ ਵੀ ਜੇਕਰ ਸਾਡੀ ਹਮਾਇਤ ਲੈਣੀ ਆ, ਸਰਕਾਰ ਚਲਾਉਣੀ ਆ, ਤਾਂ ਵਿੱਚ ਦੇਵ ਅੱਖਰ ਪਾਉਣਾ ਪਊ। ਦੇਵ ਅੱਖਰ ਪਵਾਉਣ ਲਈ ਜੋ ਸੰਘਰਸ਼, ਜੋ ਉਹਨਾਂ ਨੇ ਲੜਾਈ ਲੜੀ, ਕਲੇਸ਼ ਪਾਇਆ, ਉਹ ਸਾਰਾ ਕਿਤਾਬਾਂ 'ਚ ਦਰਜ ਵਾ। ਅੱਜ ਤਾਂ ਕਿਸੇ ਦੇ ਚੇਤੇ ਵੀ ਨਹੀਂ ਹੋਣਾ ਵੀ ਇਹ ਦੇਵ ਅੱਖਰ ਪਵਾਉਣ ਲਈ ਕਿਵੇਂ
ਸਾਰਾ ਜਿਹੜਾ ਹਿੰਦੂਤਵੀ ਏਜੰਡਾ ਉਹ ਕਿਵੇਂ ਭਗਵੇਂ ਲੋਕਾਂ ਨੇ ਉਦੋਂ ਬਾਦਲਕਿਆਂ ਦੀ ਬਾਹ ਮਰੋੜੀ। ਉਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬਾਦਲ ਸਾਹਿਬ ਨੇ ਸਤਿਗੁਰੂ ਰਾਮ ਸਿੰਘ ਚੇਅਰ ਲਾਈ ਹੋਈ ਹੈ। ਸਤਿਗੁਰੂ, ਹੁਣ ਸਤਿਗੁਰੂ ਵੱਡਾ ਹੋਇਆ ਇਹ ਜਿਹੜਾ ਹੈਗਾ ਗੁਰੂ ਨਾਨਕ ਵੱਡਾ ਹੋਇਆ। ਗੁਰੂ ਨਾਲੋਂ ਉਹਨੂੰ ਸਤਿਗੁਰੂ ਕਹਿ ਕੇ ਚੇਅਰ ਲਾਈ ਗਈ ਆ, ਉੱਤੇ ਚੇਅਰ ਥਾਪੀ ਹੈ, ਜਿਵੇਂ ਚੇਅਰਾਂ ਬਣਦੀਆਂ ਐਜੂਕੇਸ਼ਨ ਪੜ੍ਹਾਈ ਲਈ, ਸਟੱਡੀ ਲਈ। ਜਿਹੜਾ ਸਤਿਗੁਰੂ ਰਾਮ ਸਿੰਘ ਕਿਹਾ ਜਾ ਰਿਹਾ, ਉਹਦੇ ਬਾਰੇ ਖੁਦ ਬਾਬਾ ਰਾਮ ਸਿੰਘ ਜੀ ਆਪ ਲਿਖ ਕੇ ਗਏ ਨੇ ਕਿ ਮੈਂ ਕੋਈ ਸਤਿਗੁਰੂ ਨਹੀਂ ਹੈ, ਮੈਂ ਦਸ਼ਮੇਸ਼ ਪਾਤਸ਼ਾਹ ਦਾ ਗੁਰੂ ਦਾ ਸਿੱਖ ਹਾਂ, ਮੇਰਾ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਯਕੀਨ ਆ, ਮੇਰਾ ਕੋਈ ਮਤਲਬ ਨਹੀਂ ਕਿ ਮੈਂ ਆਪਦੇ ਆਪ ਨੂੰ ਗੁਰੂ ਸਮਝਾਂ। ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਸਾਰੀਆਂ ਬਾਤਾਂ ਉਹ ਕਿਸੇ ਨੂੰ ਭੁੱਲੀਆਂ ਨਹੀਂ ਹੋਈਆਂ। ਪਰ ਬਾਬਾ ਰਾਮ ਸਿੰਘ ਦਾ ਨਾਂ ਵਰਤ ਕੇ ਇਹ ਸਾਰਾ ਠੱਗ ਚਲਾਉਣ ਵਾਲਿਆਂ ਦੀ ਸਦਾ ਪੰਥ ਨੇ ਵਿਰੋਧਤਾ ਕੀਤੀ ਹੈ ਵੀ ਸਤਿਗੁਰੂ ਨਹੀਂ ਸੀ, ਉਹ ਸਤਿਗੁਰੂ ਰਾਮ ਸਿੰਘ ਨਹੀਂ ਸੀ। ਤੇ ਬਾਦਲ ਸਾਹਿਬ ਨੇ ਫੁੱਲ ਕਿਰਪਾ ਕੀਤੀ ਹੈ। ਆਸ਼ੂਤੋਸ਼ ਪਨਿਆਰੇ ਵਾਲਾ, ਆ ਡੇਰਾ ਜਿਹੜਾ ਬਿਆਸ ਵਾਲਾ, ਇਹਨਾਂ ਦੇ ਬਾਰੇ ਜਦੋਂ ਮਰਜੀ ਤੁਸੀਂ ਖੋਜ ਕਰ ਲਿਓ, ਸਾਰਿਆਂ ਦੇ ਨਾਲ ਬਾਦਲ ਸਾਹਿਬ ਦੇ ਬੜੇ ਚੰਗੇ ਸੰਬੰਧ ਸੀ ਤੇ ਬਾਕੀ ਸਿੱਖਾਂ ਨੂੰ ਮੱਤ ਦੇ ਕੇ ਵੀ ਇਹਨਾਂ ਨੂੰ ਮੱਥੇ ਟੇਕੋ। ਗੁਰੂ ਮਾਨਿਓ ਗ੍ਰੰਥ ਵਾਲੀ ਗੱਲ ਤਾਂ ਕਦੇ ਲੱਭੀ ਨਹੀਂ, ਉਹ ਤਾਂ ਸੁਖਬੀਰ ਨੂੰ ਨੇ ਕਦੇ ਮੱਤ ਦਿੱਤੀ। ਪਰ ਸਾਰੀ ਸਿੱਖ ਕੌਮ ਨੂੰ, ਜੇ ਹੋਰ ਸਾਰਿਆਂ ਦੀ ਗੱਲ ਛੱਡੋ, ਆ ਜਿਹੜਾ ਡੇਰਾ ਸਰਸੇ ਵਾਲਾ ਕੰਮ ਉਹ ਤਾਂ ਹੁਣ ਅਕਾਲ ਤਖਤ ਸਾਹਿਬ ਤੇ ਵੀ ਆ ਚੁੱਕੇ। ਐਵੇਂ ਨਹੀਂ 2 ਦਸੰਬਰ ਨੂੰ ਇਹ ਗੱਲ ਆਖੀ ਗਈ ਕਿ ਤੁਹਾਡੀ ਸਾਰੀ ਜਿਹੜੀ ਲੀਡਰਸ਼ਿਪ ਆ ਉਹ ਸਿੱਖ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ। ਫਿਰ ਇਹ ਡੇਰੇ ਜਿਹੜੇ ਦੇਹਧਾਰੀ ਗੁਰੂ ਡੰਮ ਦੇ ਅੱਡੇ ਨੇ, ਇਹ ਤੋਂ ਬਿਨਾਂ ਪੰਜਾਬ ਦੀ ਧਰਤੀ ਉੱਤੇ ਸਿੱਖੀ ਦਾ ਬੇੜਾ ਗਰਕ ਕਰਨ ਲਈ ਦੇਹਧਾਰੀ ਗੁਰੂ ਡੰਮ ਦੇ ਨਾਲੋਂ ਇੱਕ ਕਦਮ ਹੇਠਾਂ, ਕਿਉਂਕਿ ਸਾਡੇ ਬਹੁਤ ਸਾਰੇ ਸਿੱਖ, ਖਾਸ ਤੌਰ ਤੇ ਸਾਡੀਆਂ ਬੀਬੀਆਂ, ਜਦੋਂ ਉਹਨਾਂ ਨੂੰ ਸਮਝਾਇਆ ਜਾਂਦਾ ਸੀ ਵੀ ਨਰਕ ਧਾਰੀਏ ਦੇਹਧਾਰੀ ਗੁਰੂ ਡੰਮ ਵਾਲੇ ਨੇ, ਡੇਰਾ ਬਿਆਸ ਏਦਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਹੋ ਸਕਦਾ ਕੋਈ ਮਨੁੱਖ, ਇਹ ਗੱਲ ਉਹਨਾਂ ਨੂੰ ਸਮਝ ਆ ਜਾਂਦੀ ਸੀ। ਤੇ ਬਹੁਤ ਸਾਰੇ ਲੋਕ ਇਹਨਾਂ ਡੇਰਿਆਂ ਦੇ ਮਕੜ ਜਾਲ ਵਿੱਚ ਸਿੱਖ ਜਿਹੜੇ ਸੀ ਉਹ ਫਸਦੇ ਨਹੀਂ ਸੀ। ਇਹਦਾ ਹੱਲ ਫਿਰ ਇਹ ਕੱਢਿਆ ਅਗਲਿਆਂ ਨੇ ਵੀ ਬਹੁਤ ਸਾਰੇ ਅਖੌਤੀ ਡੇਰੇ ਖੋਲ ਕੇ ਉੱਥੇ ਬਾਬੇ ਸਾਧ ਬਿਠਾਏ ਗਏ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੀਰਤਨ ਵੀ ਕਰੋ, ਅੰਮ੍ਰਿਤ ਵੀ ਛਕਾ ਲਓ, ਪਰ ਅਸਲੀ ਜਿਹੜਾ ਉਹਨਾਂ ਦਾ ਕੰਮ ਕੀ ਆ, ਉਹ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲੋਂ ਤੋੜ ਕੇ ਸਿੱਖਾਂ ਨੂੰ ਸ਼ੇਰ ਵਿਰਤੀ ਦੀ ਥਾਂ ਭੇਡ ਵਿਰਤੀ 'ਚ ਦੂਜੇ ਪਾਸੇ ਨੂੰ ਲੈ ਕੇ ਜਾਣਾ। ਬੜੇ ਹੀ ਇਹੋ ਜਿਹੇ ਬਾਬੇ ਨੇ, ਬੜੇ ਹੀ ਇਹੋ ਜਿਹੇ ਅਖੌਤੀ ਡੇਰੇ ਨੇ ਜਿਨ੍ਹਾਂ ਦੇ ਵਿੱਚ ਉਹ ਸਾਰਾ ਕੁਝ ਹੁੰਦਾ ਜਿਹੜੇ ਸਾਡੇ ਸਿੱਖ ਫਲਸਫੇ ਦੇ, ਸਿੱਖ ਇਤਿਹਾਸ ਦੇ ਬਿਲਕੁਲ ਉਲਟ ਨੇ। ਤੇ ਜਦੋਂ ਉਹਨਾਂ ਦਾ ਕੋਈ ਮਸਲਾ ਉੱਠਦਾ, ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਆਏ ਦਿਨ ਖਲਾਰਾ ਪਿਆ ਰਹਿੰਦਾ ਵੀ ਆਹ ਦੇਖੋ ਜੀ ਆਹ ਬਾਬੇ ਨੇ ਕੀ ਚੰਦ ਚਾੜ। ਜਦੋਂ ਉਹ ਮਸਲੇ ਅਕਾਲ ਤਖਤ ਸਾਹਿਬ ਤੇ ਆਉਂਦੇ ਨੇ ਤਾਂ ਇੱਥੇ ਬਾਦਲਕਿਆਂ ਦੇ ਥਾਪੇ ਹੋਏ ਜਥੇਦਾਰ ਵਿਚਾਰੇ ਕਿਹੜੇ ਖੂਹ 'ਚ ਡਿੱਗਣ, ਕੀ ਕਰਨ ਉਹਨਾਂ ਨੂੰ। ਕਿਉਂਕਿ ਚਾਹੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਉਣਾ ਹੋਵੇ ਤੇ ਚਾਹੇ ਕੋਈ ਹੋਰ ਸਿੱਖੀ ਦੀ ਵੱਖਰੇਪਣ ਦੀ, ਅੱਡਰੇਪਣ ਦੀ, ਹੋਂਦ ਹਸਤੀ ਮਟਾਉਣ ਦੀ ਕੋਈ ਕਾਰਵਾਈ ਹੋਵੇ, ਇਹ ਜਿਹੜੇ ਡੇਰਾਵਾਦੀ ਬਾਬੇ ਨੇ, ਸਾਧ ਨੇ, ਇਹ ਫਿਰ ਬਾਦਲਕਿਆਂ ਨੂੰ ਕਹਿੰਦੇ ਆ ਜੀ ਸਾਡੀਆਂ ਵੋਟਾਂ ਨਹੀਂ ਚਾਹੀਦੀਆਂ। ਹਾਂਜੀ ਚਾਹੀਦੀਆਂ। ਕਹਿੰਦੇ ਫਿਰ ਜਿਹੜਾ ਤੁਸੀਂ ਆ ਕੈਲੰਡਰ ਜਾਰੀ ਕੀਤਾ ਜਿਹਦੇ ਬਾਰੇ RSS ਦਾ ਸੁਦਰਸ਼ਨ ਕਹਿ ਕੇ ਗਿਆ ਕਿ ਇਹ ਕੈਲੰਡਰ ਲਾਗੂ ਨਹੀਂ ਹੋਣ ਦੇਣਾ, ਇਹ ਜੀ ਫਿਰ ਸਾਡੀ ਮੰਨ। ਸੋ ਡੇਰੇ ਸਾਧ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾ ਗਏ। ਉਦੋਂ ਬਾਅਦ ਇੱਥੇ ਸਾਰਿਆਂ 'ਚ ਚਰਚਾ ਚੱਲੀ ਕਿ ਜੀ ਹੁਣ ਸਿੱਖ ਰਹਿਤ ਮਰਿਆਦਾ ਜਿਹੜੀ 1936 ਤੋਂ ਸਿੱਖ ਰਹਿਤ ਮਰਿਆਦਾ ਖਾਲਸਾ ਪੰਥ ਵਿੱਚ ਪ੍ਰਚਲਿਤ ਹੈ, ਇਹਦਾ ਵੀ ਭੋਗ ਪਵਾਇਆ ਜਾ ਸਕਦਾ। ਤੇ ਸਾਰਿਆਂ ਨੂੰ ਲੱਗਦਾ ਸੀ ਕੋਈ ਵੱਡੀ ਗੱਲ ਨਹੀਂ। ਬਾਦਲਕਿਆਂ ਦੇ ਕੋਲ ਵੋਟਾਂ ਲੈਣ ਦਾ ਜਿਹੜਾ ਰਾਹ ਆ ਉਹ ਡੇਰੇ ਨੇ ਜਾਂ ਦੇਹਧਾਰੀ ਗੁਰੂ ਡੰਮ ਦੇ ਅੱਡੇ ਨੇ। ਤੇ ਉਹ ਕਹਿੰਦੇ ਆ ਸਾਨੂੰ ਪੰਥ ਨੇ ਤਾਂ ਵੋਟ ਪਾਉਣੀ ਨਹੀਂ ਕਿਉਂਕਿ ਅਸੀਂ ਕਰਤੂਤਾਂ ਹੀ ਪੰਥ ਵਿਰੋਧੀ ਕਰਦੇ ਆ।
ਤੇ ਸਾਨੂੰ ਹੁਣ ਸਹਾਰਾ ਜਿਹੜਾ ਹੈ ਉਹ ਕੱਲਾ ਇਹਨਾਂ ਐਂਟੀ ਪੰਥਕ ਡੇਰਿਆਂ ਦਾ। ਜਦੋਂ RSS ਦੇ ਏਜੰਡੇ ਨੂੰ ਲਾਗੂ ਕਰਦੇ ਸੀ, ਜਦੋਂ ਡੇਰਿਆਂ ਦੀ ਦੇਹਧਾਰੀ ਗੁਰੂ ਡੰਮ ਦੀ ਹਮਾਇਤ ਕਰਦੇ ਸੀ, ਸਿੱਖਾਂ ਦਾ ਸਿੱਖੀ ਵਿੱਚ ਭਰੋਸਾ ਤੋੜਨ ਵਾਲੀਆਂ ਹਰਕਤਾਂ ਕਰਦੇ ਸੀ, ਉਸ ਮਾਹੌਲ ਦੇ ਵਿੱਚ ਇਸ ਧਰਤੀ ਉੱਤੇ ਪਿਛਲੇ 30-40 ਸਾਲ ਦੇ ਵਿੱਚ ਇਹਨਾਂ ਦੇ ਰਾਜ ਭਾਗ ਦੌਰਾਨ ਸਾਡੀ ਕੌਮ ਦੇ ਹਿੱਤਾਂ ਦਾ ਜੋ ਘਾਣ ਹੋਇਆ, ਉਹ ਸਾਰਾ ਡਾਟਾ ਇਕੱਠਾ ਕਰਕੇ ਬਾਦਲ ਦਲ ਨੂੰ BJP ਕੋਲ ਪੇਸ਼ ਹੋਣਾ ਚਾਹੀਦਾ ਵੀ ਅਸੀਂ ਤਾਂ ਸਿੱਖੀ ਦਾ ਇੰਨਾ ਨੁਕਸਾਨ ਕੀਤਾ ਤੁਹਾਡੇ ਮਗਰ ਲੱਗ ਕੇ। ਤੁਹਾਨੂੰ ਖੁਸ਼ ਕਰਦਿਆਂ ਨੇ ਅਸੀਂ ਪੰਥ ਨੂੰ ਆਪਦਾ ਦੁਸ਼ਮਣ ਬਣਾ ਲਿਆ। ਅਗਲੇ ਸਾਨੂੰ ਇੱਥੇ ਦਰਬਾਰ ਸਾਹਿਬ ਦੇ ਮੂਹਰੇ ਗੋਲੀਆਂ ਮਾਰਨ ਆ ਗਏ, ਨਾਰਾਇਣ ਸਿੰਘ ਚੌੜੇ ਵਰਗੇ। ਤੇ ਹੁਣ ਤੁਸੀਂ ਸਾਡਾ ਭੋਗ ਪਾਉਣ ਵਾਲੀਆਂ ਹਰਕਤਾਂ ਨਾ ਕਰੋ, ਸਾਨੂੰ ਬਖਸ਼ੋ। ਇਸ ਗੱਲ ਲਈ ਇਹਨਾਂ ਨੂੰ ਕੋਈ ਕਿਸੇ ਕਿਸਮ ਦੀ ਰੋਕ ਟੋਕ ਨਹੀਂ ਹੈ। ਇੱਕ ਪਾਸੇ ਤਾਂ ਇਹ ਦਿਖਾਵਾ ਕਰਦੇ ਨੇ ਕਿ ਸਾਡਾ ਜੀ ਇਸ ਵੇਲੇ ਬਾਦਲ ਦਲ ਦਾ ਭਾਜਪਾ ਨਾਲ ਪੂਰੀ ਤਰ੍ਹਾਂ ਲਿੰਕ ਟੁੱਟ ਚੁੱਕਿਆ, ਪਰ ਇੱਕ ਵੀ ਸਿੱਖ ਇਸ ਧਰਤੀ ਤੇ ਅਕਲ ਜਿਹਨੂੰ ਸਮਝ ਜਿਹਨੂੰ ਹੈ ਉਹ ਨਹੀਂ ਹੈ। ਕੋਈ ਵੀ ਨਹੀਂ ਤੁਹਾਨੂੰ ਇਹੋ ਜਿਹਾ ਮਿਲੂ ਜਿਹੜਾ ਇਹਨਾਂ ਦੀ ਇਹ ਗੱਲ ਮੰਨ ਲਵੇ। ਹਰੇਕ ਕਹਿੰਦਾ ਜਦੋਂ ਵੀ ਲੋਟ ਲੱਗਿਆ, ਜਦੋਂ ਵੀ ਕਹਾਣੀ ਲੋਟ ਆ ਗਈ, ਉਦੋਂ ਇਹਨਾਂ ਨੇ ਉਸੇ ਭਾਜਪਾ ਨਾਲ ਉਸੇ ਤਨਖਾਹ ਤੇ ਕੰਮ ਕਰਨ ਜਾ ਬੈਣ। ਜਿਹੜੀ ਭਾਜਪਾ ਦੇ ਅੱਜ ਲੋਕਾਂ ਨੂੰ ਏਜੰਟ ਦੱਸਦੇ ਆ, ਉਸੇ ਭਾਜਪਾ ਨਾਲ ਪਤੀ ਪਤਨੀ ਵਾਲਾ ਰਿਸ਼ਤਾ, ਜਿਵੇਂ ਤੀਵੀਂ ਆਦਮੀ ਲੜ ਪੈਣ ਤੇ ਉਹਨਾਂ ਦਾ ਪਤਾ ਥੋੜੀ ਆ ਵੀ ਕਦੋਂ ਦੁਬਾਰਾ ਉਹਨਾਂ ਦਾ ਨੇੜ ਹੋ ਜਾਣਾ, ਕਦੋਂ ਕਿਸੇ ਨੇ ਵਿਚਾਲੇ ਪੈ ਕੇ ਰਾਜੀਨਾਮਾ ਕਰਵਾ ਦੇਣ। ਇਸ ਕਰਕੇ ਅੱਜ ਜਦੋਂ ਇਹ ਕਹਿੰਦੇ ਆ ਕਿ ਫਲਾਨਾ ਭਾਜਪਾ ਦਾ ਏਜੰਟ, ਫਲਾਨਾ ਭਾਜਪਾ ਦਾ ਜਿਹੜਾ ਹੈਗਾ ਮੁਖਬਰ, ਤੇ ਭਾਈ ਤੁਹਾਡੇ ਬਾਰੇ ਤਾਂ ਸਭ ਨੂੰ ਹੀ ਪਤਾ, ਐਲਾਨੀਆ ਤੌਰ ਤੇ ਤੁਸੀਂ RSS ਦਾ ਭਾਜਪਾ ਦਾ ਸਾਰਾ ਕੰਮਕਾਰ ਕੀਤਾ। ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਸਨ 2000 ਦੇ ਵਿੱਚ ਥਾਂ ਦੇ ਉੱਤੇ ਸਕੂਲਾਂ ਕਾਲਜਾਂ 'ਚ ਪ੍ਰੋਗਰਾਮ ਕਰਾਏ, ਆ ਕਿਤਾਬਾਂ ਛਪੀਆਂ ਪਈਆਂ ਨੇ। ਪਤਾ ਨਹੀਂ ਸਾਡੀ ਕੌਮ ਇਹ ਗੱਲਾਂ ਕਿਉਂ ਨਹੀਂ ਚੇਤੇ ਰੱਖ ਪਾ ਰਹੀ ਕਿ ਕਿਵੇਂ RSS ਨੇ ਪੰਜਾਬ ਦੇ ਪਿੰਡਾਂ 'ਚ ਉਹਨਾਂ ਦਿਨਾਂ ਦੇ ਵਿੱਚ ਗਦਰ ਮਚਾਇਆ ਹੋਇਆ ਸੀ। ਸਕੂਲਾਂ 'ਚ ਚਲੇ ਗਏ, ਆ ਮੇਰੀ ਅਲਮਾਰੀ ਭਰੀ ਪਈ ਆ, ਉਹਨਾਂ ਦਿਨਾਂ ਦੇ ਵਿੱਚ ਇੱਕ ਇਹਨਾਂ ਨੇ ਉਹ ਕੁਐਸਚਨਰ ਜਿਹਾ ਤਿਆਰ ਕਰਾਇਆ। ਸਾਡੇ ਉੱਥੇ ਰਾਏਕੋਟ ਮੇਰੇ ਭੂਆ ਦਾ ਮੁੰਡਾ, ਮੇਰਾ ਭਰਾ, ਉਹਨੇ ਮੈਨੂੰ ਦੱਸਿਆ ਕਿ ਆਹ ਦੇਖੋ ਜੀ, ਉਹਦੇ ਉੱਤੇ ਸਵਾਲ ਜਵਾਬ ਇਸ ਤਰੀਕੇ ਨਾਲ ਲਿਖੇ ਹੋਏ, ਛੋਟੇ ਨਿਆਣਿਆਂ ਨੂੰ ਕਿਹਾ ਵੀ ਆਹ ਅਸੀਂ ਜੀ ਗੁਰਮਤ ਦਾ ਟੈਸਟ ਲੈਣ ਆਏ। ਉੱਤੇ ਲਿਖਿਆ ਹੋਇਆ ਕਿ ਜੀ ਹਿੰਦੂਆਂ ਦੇ ਨਾਂ ਜਿਹੜੇ ਆ ਉਹਨਾਂ 'ਚ ਦੇਵ ਜਾਂ ਦਾਸ ਲੱਗਿਆ ਹੁੰਦਾ, ਸਿੱਖਾਂ ਦੇ ਨਾਂ ਨਾਲ ਸਿੰਘ ਲੱਗਿਆ ਹੁੰਦਾ। ਸੋ ਪਹਿਲੇ 9 ਗੁਰੂ ਜਿਹੜੇ ਨੇ ਉਹਨਾਂ ਦੇ ਨਾਂ ਨਾਲ ਸਿੱਖ ਨਹੀਂ ਲੱਗਿਆ ਹੋਇਆ। ਦੱਸੋ ਕੀ ਪਹਿਲੇ 9 ਜਿਹੜੇ ਗੁਰੂ ਨੇ ਉਹ ਸਿੱਖ ਸਨ ਕਿ ਹਿੰਦੂ? ਉਹ ਨਿਆਣਿਆਂ ਨੇ ਉੱਥੇ, ਸਾਡੇ ਨਿਆਣਿਆਂ ਨੇ ਉੱਥੇ ਲਿਖਿਆ ਥੱਲੇ ਕਾਟੀ ਮਾਰ ਕੇ ਵੀ ਸਾਡੇ ਸਿੱਖ ਨਹੀਂ ਸੀਗੇ ਉਹ, ਕਿਉਂਕਿ ਉਹਨਾਂ ਦੇ ਨਾਲ ਸਿੰਘ ਨਹੀਂ ਸੀ ਲੱਗਿਆ ਹੋਇਆ, ਤੇ ਇਸ ਹਿਸਾਬ ਨਾਲ ਫਿਰ ਉਹ ਹਿੰਦੂ ਸੀ। ਅਗਲਾ ਕੁਐਸਚਨ, ਜਿਹੜੇ ਜੀ ਭਗਉਤੀ ਦੇਵੀ ਆ ਉਹ ਹਿੰਦੂਆਂ ਦੀ ਫਲਾਨੀ ਦੇਵੀ ਆ, ਤੇ ਉਹਦਾ ਹੈ ਮਤਲਬ ਕਿ ਭੋਰਾ ਪਰ ਨਿਆਣਿਆਂ ਦੀ ਤਾਂ ਗੱਲ ਛੱਡੋ, ਆ ਮੇਰੇ ਕੋਲ ਰੱਖੇ ਹੋਏ ਨੇ, ਮੈਂ ਅੱਜ ਵੀ ਕਈਆਂ ਨੂੰ ਦਿਖਾਉਣਾ ਹੁੰਦਾ ਵੀ ਉਹ ਇੰਨੀ ਛਾਤਰਤਾ ਤੇ ਇੰਨੀ ਮਕਾਰੀ ਨਾਲ ਸਿੱਖੀ ਦੀਆਂ ਬੁਨਿਆਦਾਂ, ਸਿੱਖ ਧਰਮ ਦਾ ਫਲਸਫਾ ਉਹਨੂੰ ਚੋਟ ਕੀਤੀ ਗਈ ਸੀ ਕਿ ਕਹਿੰਦੇ ਕਹਾਉਂਦੇ ਸਿਆਣੇ ਬਿਆਣੇ ਬੰਦੇ ਦੇ ਤੌਰ ਹਿੱਲ ਜਾਣ। ਇਸ ਤਰੀਕੇ ਨਾਲ ਉਹ ਕੁਐਸਚਨਰ ਤਿਆਰ ਕੀਤੇ ਹੋਏ ਸੀ, ਆਪਾਂ ਇਹ ਰੱਖੇ ਸਾਂਭ ਕੇ, ਮੈਂ ਹੁਣ ਤੇ ਕਈਆਂ ਨੂੰ ਦਿਖਾਉਣਾ। ਇਹ ਸਾਰਾ ਕੁਝ ਜਦੋਂ ਵਾਪਰ ਰਿਹਾ ਸੀ, ਉਦੋਂ ਬਾਦਲ ਸਾਹਿਬ ਨੂੰ BJP ਜਿੰਦਾਬਾਦ ਹੋਈ ਸੀ। ਇਸ ਮਾਹੌਲ ਦੇ ਵਿੱਚ ਜਦੋਂ ਖਾਲਸਾ ਪੰਥ ਦੀਆਂ ਜੜ੍ਹਾਂ ਵੱਢੀਆਂ ਜਾ ਰਹੀਆਂ ਸੀ, ਮੈਂ ਕਈ ਵਾਰ ਸੋਚਦਾ ਹੁੰਦਾ ਬਾਦਲ ਕਿਆ ਨੇ ਕਸਰ ਕੋਈ ਨਹੀਂ ਛੱਡੀ ਸਿੱਖੀ ਦਾ ਬਿਲਕੁਲ ਸਮੂਲ ਨਾਸ਼ ਕਰਨ ਲਈ। ਕਾਂਗਰਸ ਨੇ ਸਾਡੇ ਬੰਦੇ ਮਾਰੇ, ਪਰ ਜੋ BJP ਤੇ RSS ਨਾਲ ਰਲ ਕੇ ਬਾਦਲ ਕਿਆ ਨੇ ਕੀਤਾ, ਉਹ ਸਿੱਖੀ। ਆ ਹੁਣ ਅਕਾਲ ਤਖਤ ਸਾਹਿਬ ਦੀ ਗੱਲ ਹੈ, 2.5 ਸੀ ਇਮਾਰਤ ਇੰਦਰਾ ਨੇ, ਤੇ ਆਪਾਂ ਇਮਾਰਤ ਬਣਾ ਲਈ। ਪਹਿਲਾਂ ਵੀ ਕਈ ਵਾਰ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ ਤੇ ਹਮਲੇ ਹੋਏ, ਆਪਾਂ ਇਮਾਰਤ ਫੇਰ ਸਾਜ ਕੇ स्नेहा देता, हमने बना लिया है फिर आशियाना, जाओ जाकर किसी तूफान को खबर दो।
ਪਰ ਜਿਹੜਾ ਕੰਮ ਬਾਦਲ ਕੇ ਕਰ ਰਹੇ ਨੇ, ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ, ਅਕਾਲ ਤਖਤ ਸਾਹਿਬ ਦੇ ਫਲਸਫੇ ਨੂੰ ਜਿਸ ਤਰੀਕੇ ਨਾਲ ਇਹ ਉਡਾ ਰਹੇ ਨੇ, ਖਤਮ ਕਰ ਰਹੇ ਨੇ, ਇਹਦਾ ਕਿਵੇਂ ਠੀਕ ਹੋ ਜੀ ਜਿਹੜਾ ਇਹ ਨੁਕਸਾਨ ਕਰ ਜਾਣ। ਕਹਿੰਦੇ ਜੀ ਉਹ ਅੱਜ ਕਿਹੜਾ ਰਾਜ ਭਾਗ ਤੇ ਨੇ, ਅੱਜ ਕਾਹਤੋਂ ਉਹਨਾਂ ਦੀ ਗੱਲ ਕਰਦੇ ਹੋ, ਬਾਦਲਕਾਂ ਦਾ ਸੁਣਚਣਾ ਕਿਉਂ ਵਜਾਉਂਦੇ ਹੋ? ਭਾਈ ਅੱਜ ਦੀ ਤਰੀਕ ਵਿੱਚ ਖਾਲਸਾ ਪੰਥ ਨੂੰ ਇਹਨਾਂ ਦੇ ਬਾਰੇ ਦੱਸਣਾ ਬੜਾ ਜ਼ਰੂਰੀ ਆ, ਤਾਂ ਕਿ ਇਹ ਜਾਂ ਤਾਂ ਸਾਨੂੰ ਕੋਈ ਇਹੋ ਜਿਹੀ ਪੰਥਕ ਕੌਮੀ ਜਮਾਤ ਮਿਲ ਜਾਊਗੀ ਜਿਹੜੀ ਇਹਨਾਂ ਵਾਲੇ ਰਾਹ ਨਾ ਤੁਰੇ, ਜਿਹੜੀ ਕੌਮ ਨੂੰ, ਪੰਥ ਨੂੰ ਸਮਰਪਿਤ ਹੋਵੇ। ਬਾਦਲ ਕਿਆ ਨੇ ਕਦੇ ਉਹਨਾਂ ਦੀ ਤਾਂ ਪਰਵਾਹ ਕੀਤੀ ਹੋਈ ਨਹੀਂ, ਜਿਹੜੇ ਕਹਿੰਦੇ ਆ ਭਾਰਤੀ ਸੰਵਿਧਾਨ ਦੇ ਵਿੱਚ ਸਾਨੂੰ ਹਿੰਦੂ ਲਿਖਿਆ ਹੋਇਆ, ਜਿਹੜੇ ਕਹਿੰਦੇ ਨੇ ਕਿ ਭਾਰਤੀ ਤਿਰੰਗੇ ਵਿੱਚ ਸਾਡਾ ਨਾਂ ਨਹੀਂ ਪਾਇਆ। ਭਾਰਤੀ ਸੰਵਿਧਾਨ ਦਾ ਤੇ ਭਾਰਤੀ ਤਿਰੰਗੇ ਦਾ ਵਿਰੋਧ ਕਰਨ ਵਾਲੇ ਤੁਹਾਡੇ ਸਾਹਮਣੇ 26 ਜਨਵਰੀ ਨੂੰ ਹਰ ਸਾਲ ਕਾਲੇ ਝੰਡੇ ਚਲਾਉਂਦੇ ਆ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ, ਜਿਹੜੇ ਰਲ ਮਿਲ ਕੇ ਭਾਰਤੀ ਨਿਜ਼ਾਮ ਦੇ ਉਹਨਾਂ ਕਾਲੇ ਕਾਰਿਆਂ ਦੇ ਖਿਲਾਫ ਡਟ ਕੇ ਆਪਦਾ ਰੋਸ ਪ੍ਰਗਟਾਵਾ ਕਰਦੇ ਆ। ਉਹਨਾਂ ਸਿੱਖਾਂ ਦੀ, ਉਹਨਾਂ ਦੇ ਜਜ਼ਬਾਤਾਂ ਦੀ ਤਾਂ ਕਦੇ ਬਾਦਲ ਕਿਆ ਨੇ ਪਰਵਾਹ ਨਹੀਂ ਕੀਤੀ ਵੀ ਤਾਂ ਖਾਲਿਸਤਾਨੀ ਨੇ, ਇਹਨਾਂ ਪੰਥਕ ਬੰਦਿਆਂ ਦੀ ਕੀ ਗੱਲ ਸੁਣਨੀ। ਪਰ ਜਦੋਂ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਕੰਮ ਡੇਰਾ ਸਰਸਾ ਨੇ ਜੋ ਕੁਝ ਕੀਤਾ ਉਹ ਨੰਗੇ ਹੋਏ, ਤਾਂ ਆਮ ਸਿੱਖ ਜਿਹੜਾ ਸੀ ਉਹ ਬਾਦਲਕਿਆਂ ਤੋਂ ਟੁੱਟਿਆ। ਇਹ ਇੱਕ ਕਹਿਰ ਸੀ। ਜਦੋਂ ਆਮ ਸਿੱਖ ਜੇ ਉਦੋਂ ਬਣਾ ਇਹਨਾਂ ਤੋਂ ਦੂਰ ਹੁੰਦਾ, ਉਸ ਆਮ ਸਿੱਖ ਨੂੰ ਦੁਬਾਰਾ ਪਚੜਾਇਆ ਜਾ ਰਿਹਾ, ਬਰਗਲਾਇਆ ਜਾ ਰਿਹਾ ਝੂਠ ਬੋਲ ਕੇ ਕਿ ਅਸੀਂ ਤਾਂ ਜੀ ਹੁਣ ਅਕਾਲ ਤਖਤ ਸਾਹਿਬ ਤੋਂ ਸਰਟੀਫਿਕੇਟ ਲੈ ਲਿਆ, ਅਸੀਂ ਤਾਂ ਹੁਣ ਬਹੁਤ ਵਧੀਆ ਵਾਂ। ਤੋਂ ਇਸ ਤਰ੍ਹਾਂ ਦੀ ਭੈੜੀ ਸੋਚ ਵਾਲੇ ਇਹ ਲੋਕ ਕਿਸੇ ਵੀ ਇਹੋ ਜਿਹੇ ਬੰਦੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਹੜਾ ਕਵੇ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਗੁਰਜੀਤ ਸਿੰਘ ਤਲਵੰਡੀ ਤੋਂ ਗੱਲ ਸ਼ੁਰੂ ਹੋਈ ਸੀ, ਤੇ ਅਗਲੀ ਗੱਲ ਇਹ ਕਿ ਬੀਬਾ ਸਤਵੰਤ ਕੌਰ ਜੋ ਭਾਈ ਅਮਰੀਕ ਸਿੰਘ ਦੀ ਬੇਟੀ ਹੈ, ਉਹਨਾਂ ਬਾਰੇ ਡਾਕਟਰ ਦਲਜੀਤ ਸਿੰਘ ਚੀਮੇ ਦਾ ਟਵੀਟ ਘੁੰਮ ਰਿਹਾ। ਕਹਿੰਦਾ ਜੀ ਜੇਕਰ ਉਹਨੇ ਪਾਰਟੀ ਦਾ ਕੰਮ ਕਰਨਾ ਤਾਂ ਉਹ ਪਹਿਲਾਂ ਸ਼੍ਰੋਮਣੀ ਕਮੇਟੀ ਤੋਂ ਆਪਦਾ ਜਿਹੜਾ ਅਸਤੀਫਾ ਉਹ ਦੇ ਦੇਣ ਤੇ ਫਿਰ ਉਹ ਆ ਜਾਣ। ਸੋ ਪਹਿਲਾਂ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਇਦਾਂ ਦਾ ਬੀਬੀ ਸਤਵੰਤ ਕੌਰ ਬਾਰੇ ਅਵਾ ਤਵਾ ਬੋਲਿਆ ਸੀ, ਤੁਹਾਨੂੰ ਚੇਤੇ ਹੋਣਾ ਜਦੋਂ ਭਾਈ ਨਾਰਾਇਣ ਸਿੰਘ ਚੌੜੇ ਵਾਲੀ ਗੱਲ ਹੋਈ ਸੀ। ਹੁਣ ਇਹ ਦਲਜੀਤ ਸਿੰਘ ਚੀਮਾ ਸ਼ੁਰੂ ਹੋ ਗਿਆ। ਅਸੀਂ ਬੀਬਾ ਸਤਵੰਤ ਕੌਰ ਜਾਂ ਇਸ ਪਰਿਵਾਰ ਦੇ ਬਾਰੇ ਜਾਣੇ ਆ ਜਿਨ੍ਹਾਂ ਨੇ ਕੌਮ ਦੇ ਲੇਖੇ ਆਪਣੇ ਐਡਾ ਸ਼ਹੀਦ ਬਾਬਾ ਕਰਤਾਰ ਸਿੰਘ ਜੀ ਦਾ ਦੇਣ ਨਹੀਂ ਦੇ ਸਕਦੇ, ਤੇ ਇਹ ਉਹਨਾਂ ਦੇ ਪਰਿਵਾਰ ਬਾਰੇ ਆ ਗੱਲਾਂ ਪਬਲਿਕ ਦੇ ਵਿੱਚ ਕਰਕੇ ਕੀ ਸੁਨੇਹਾ ਦੇ ਰਹੇ ਨੇ? ਕਿਸੇ ਸ਼ਹੀਦ ਦਾ ਇਹਨਾਂ ਨੂੰ ਸਤਿਕਾਰ ਨਹੀਂ ਜੀ। ਅਕਾਲ ਤਖਤ ਸਾਹਿਬ ਦੀ ਗੱਲ ਕਰਨ ਵਾਲੇ ਇਹਨਾਂ ਲਈ ਬੀਜੇਪੀ ਦੇ ਏਜੰਟ ਹੋ ਜਾਂਦੇ ਨੇ। ਤੇ ਅਜੇ ਹਰਚਰਨ ਬੈਂਸ ਆ, ਮੈਂ ਹੁਣੇ ਸੁਣ ਰਿਹਾ ਸੀਗਾ ਇੱਕ ਚੈਨਲ ਦੇ ਉੱਤੇ ਦਾ ਸਮਰ ਨਿਊਜ਼, ਪੂਰਾ ਡਟ ਕੇ ਭੜਕ ਕੇ ਉੱਥੇ ਕਹਿ ਰਿਹਾ ਜੀ ਸਾਡਾ ਤਾਂ ਅਕਾਲ ਤਖਤ ਸਾਹਿਬ ਨਾਲ ਅਸੀਂ ਤਾਂ ਪੂਰੇ ਸਮਰਪਿਤ ਆ ਜੀ, ਅਸੀਂ ਤਾਂ ਜੀ ਲੋਕ ਦੇਖ ਰਹੇ ਨੇ ਵੀ ਕਿੱਡੇ ਗਪੌੜੇ ਮਾਰੀ ਜਾ ਰਹੇ ਨੇ। ਔਰ ਇਹ ਲੋਕ ਜਿਹੜੇ ਸਿੱਖ ਜਜ਼ਬਾਤਾਂ ਨਾਲ ਇਸ ਤਰੀਕੇ ਨਾਲ ਖੇਡ ਰਹੇ ਨੇ, ਜਿਹੜੇ ਲਗਾਤਾਰ ਪੰਥ ਦੀ ਪਿੱਠ 'ਚ ਛੁਰਾ ਮਾਰ ਰਹੇ ਨੇ, ਇਹ ਲੋਕ ਹਰ ਉਸ ਪੰਥ ਦਰਦੀ, ਕੌਮ ਦਰਦੀ ਜਿਹੜਾ ਸਿੱਖੀ ਨੂੰ ਸਮਰਪਿਤ ਆ ਉਹਦੇ ਖਿਲਾਫ ਉਹਨੂੰ ਕਦੇ ਕਾਂਗਰਸ ਦਾ ਏਜੰਟ, ਕਦੇ ਭਾਜਪਾ ਦਾ ਏਜੰਟ, ਇਹੋ ਜਿਹੀਆਂ ਗੱਲਾਂ ਕਰਦੇ ਆ। ਖੈਰ 26 ਜਨਵਰੀ ਆ ਰਹੀ ਹੈ। 26 ਜਨਵਰੀ ਉਹਨਾਂ ਦੀ ਆ ਜਿਨ੍ਹਾਂ ਦਾ ਸੰਵਿਧਾਨ ਆ, ਜਿਨ੍ਹਾਂ ਦਾ ਤਿਰੰਗਾ। ਨਾ ਤਾਂ ਭਾਰਤ ਦੇ ਸੰਵਿਧਾਨ ਵਿੱਚ ਸਿੱਖਾਂ ਦੇ ਹੱਕ ਮਿਲੇ ਤੇ ਸਾਡੀ ਕੌਮ ਨੇ ਪਹਿਲੇ ਦਿਨ ਤੋਂ ਇਹ ਸੰਵਿਧਾਨ ਨੂੰ ਰੱਦ ਕੀਤਾ ਹੋਇਆ। ਪਤਾ ਨਹੀਂ ਉਹ ਕਿਹੜੇ ਸਿੱਖ ਨੇ ਜਿਹੜੇ ਇਹਨੂੰ ਕਹਿੰਦੇ ਆ ਜੀ ਅਸੀਂ ਤਾਂ ਇਹਨੂੰ ਬੜਾ ਐ ਕਰਦੇ ਆ, ਉਹ ਕਰਦੇ ਆ। ਕਈ ਇਹੋ ਜਿਹੇ ਆਗੂ ਸਾਡੀ ਕੌਮ 'ਚ ਹੋਏ ਨੇ ਜਿਨ੍ਹਾਂ ਨੇ ਮੈਨੂੰ ਵੀ ਇਹ ਗੱਲ ਦੱਸੀ ਕਿ ਜੀ ਜਦੋਂ ਵੀ ਅਸੀਂ ਸਰਕਾਰ 'ਚ ਸੀ, ਜਦੋਂ ਵੀ ਕੋਈ ਇਹੋ ਜਿਹਾ ਫੰਕਸ਼ਨ ਹੁੰਦਾ, ਸਰਕਾਰ ਸਮਾਗਮ ਹੁੰਦਾ ਸੀ ਜਿੱਥੇ 26 ਜਨਵਰੀ 15 ਅਗਸਤ, ਮੈਂ ਤਾਂ ਜੀ ਟਾਲਾ ਮਾਰ ਜਾਂਦਾ ਸੀ। ਇਹੋ ਜਿਹੇ ਲੀਡਰ ਵੀ ਹੋਏ। ਖੈਰ ਜਿਹੜਾ ਤਿਰੰਗਾ ਉਹਦੇ 'ਚ ਰੰਗ ਨਹੀਂ ਪਾਇਆ। ਸੋ ਸਾਡੀ ਕੌਮ ਦਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ, ਕਿਉਂਕਿ ਗੁਲਾਮ ਕੌਮਾਂ ਕਿਸੇ ਹੋਰ ਦੇ ਦਿਨ ਜੇ ਮਨਾਉਂਦੀਆਂ, ਬਗਾਨੀ ਸ਼ਾਦੀ ਮੇ ਅਬਦੁੱਲਾ ਦੀਵਾਨਾ ਵਾਲੀ ਗੱਲ ਹੁੰਦੀ ਆ। ਆਪਾਂ ਆਪਦੇ ਦਿਹਾੜੇ ਮਨਾਓ,
ਕਿੰਨੇ ਦਿਹਾੜੇ ਆ ਸਾਡੇ 6 ਜੂਨ ਤੋਂ ਬਿਨਾਂ ਵੀ ਦਿਹਾੜੇ ਨੇ। ਸਾਨੂੰ 29 ਅਪ੍ਰੈਲ ਭੁੱਲੀ ਫਿਰਦੀ ਆ ਜਦੋਂ ਸਾਡੀ ਕੌਮ ਨੇ ਖਾਲਿਸਤਾਨ ਡੈਕਲੇਰੇਸ਼ਨ ਕੀਤਾ। ਖਾਲਿਸਤਾਨ ਡੈਕਲੇਰੇਸ਼ਨ ਡੇ ਮਨਾਉਣਾ ਚਾਹੀਦਾ। ਤੇ ਇਵੇਂ ਹੀ ਜਦੋਂ ਦੁੱਲੇ ਭੱਟੀ ਵਾਂਗੂ ਸਾਡੇ ਯੋਧਿਆਂ ਨੇ ਗੈਰ ਸਿੱਖ ਅਧਰਮੀ ਜਿਹੜੀਆਂ ਧਰਮ ਦੀਆਂ ਸਾਡੇ ਨਹੀਂ ਸੀ ਬੀਬੀਆਂ, ਹਿੰਦੂ ਬੀਬੀਆਂ ਸੀ, ਉਹਨਾਂ ਦੀਆਂ ਇੱਜ਼ਤਾਂ ਬਚਾਈਆਂ, ਉਹ ਦਿਨ ਸਾਨੂੰ ਮਨਾਉਣਾ ਚਾਹੀਦਾ। ਹੋਰ ਬੜੇ ਦਿਨ ਤਿਉਹਾਰ ਨੇ, ਪਰ ਇਹ 26 ਜਨਵਰੀ 15 ਅਗਸਤ ਇਹ ਤਾਂ ਉਹਨਾਂ ਦੇ ਆ ਭਾਈ ਜਿਨ੍ਹਾਂ ਦਾ ਮੁਲਕ ਆ, ਜਿਨ੍ਹਾਂ ਦੀ ਕੌਮ ਆਜ਼ਾਦ ਹੋਈ, ਜਿਨ੍ਹਾਂ ਨੂੰ ਹੱਕ ਮਿਲ ਗਏ। ਸਾਡੇ ਲਈ ਕਾਹਦੀ ਆਜ਼ਾਦੀ ਆ ਇਹ? ਪਰ ਇਸ ਗੱਲ ਦਾ ਉਹਨਾਂ ਨੂੰ ਫਿਕਰ ਆ ਪੂਰਾ ਕਿ ਸਿੱਖ ਜਿਹੜੇ ਨੇ ਹੁਣ ਜਾਗ ਪਏ ਨੇ। ਆ ਖਬਰ ਮੈਂ ਪੜ੍ਹ ਰਿਹਾ, ਜਿਹੜੇ ਆਪਣੇ ਪਾਲ ਸਿੰਘ ਜੀ ਫਰਾਂਸ ਤੇ ਮੋਰਚੇ ਦੇ ਆਗੂ ਇੰਦਰਵੀਰ ਸਿੰਘ ਪਟਿਆਲਾ ਤੇ ਹੋਰ ਬਹੁਤ ਸਾਰਿਆਂ ਨੂੰ ਗ੍ਰਿਫਤਾਰ ਕਰਨ ਲਈ ਜਾਂ ਉਹਨਾਂ ਦੇ ਘਰਾਂ 'ਚ ਛਾਪੇ ਮਾਰ ਲਈ ਵੀ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਆ, ਕਿਉਂਕਿ ਇੱਕ ਤਾਂ ਇਹ ਜਿਹੜੇ ਦਲ ਖਾਲਸਾ ਜਾਂ ਮਾਨ ਦਲ ਵੱਲੋਂ ਸੱਦਾ ਦਿੱਤਾ ਹੋਇਆ, ਇੱਕ ਹੋਰ ਬਹੁਤ ਸਾਰੇ ਪੰਥਕ ਮਸਲਿਆਂ ਦੇ ਉੱਤੇ ਜਾਂ ਕੌਮ ਦੇ ਜਾਂ ਪੰਜਾਬ ਦੇ ਮਸਲਿਆਂ ਦੇ ਉੱਤੇ ਮਹਾ ਪੰਚਾਇਤ ਇੱਕ ਚੰਡੀਗੜ੍ਹ 'ਚ ਸੱਦੀ ਗਈ ਆ ਤੇ ਉਹਦੇ ਮੁਤਲਕ ਵੀ ਗ੍ਰਿਫਤਾਰੀਆਂ ਹੋ ਰਹੀਆਂ ਨੇ ਕਿ ਫੜ ਲਓ ਉਹਨਾਂ ਨੂੰ, ਜਿਹੜੇ ਕਹਿੰਦੇ ਆ ਬਈ ਅਸੀਂ ਜੀ ਇਸ ਪੰਜਾਬ 'ਚ ਦੁਖੀ ਆ। ਸੋ ਇਸ ਮਾਹੌਲ ਦੇ ਵਿੱਚ ਜਦੋਂ 26 ਜਨਵਰੀ 15 ਅਗਸਤ ਮਨਾਉਂਦੇ ਅਸੀਂ ਆਪਦੇ ਸਿੱਖ ਭਰਾਵਾਂ ਨੂੰ ਦੇਖਦੇ ਆ ਤਾਂ ਬੜੀ ਆਪਦੇ ਆਪ ਨੂੰ ਸ਼ਰਮ ਆਉਂਦੀ ਹੈ ਕਿ ਜਿਹੜਾ ਮੁਲਕ, ਜਿਹੜਾ ਤਿਰੰਗਾ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਬੰਬਾਰੀ ਕਰਨ ਵਾਲੇ ਟੈਂਕਾਂ ਤੇ ਝੂਲਦਾ ਸੀ, ਆਪਾਂ ਉਹਨੂੰ ਸਲਾਮੀਆਂ ਦਿੰਦੇ ਫਿਰਦੇ ਆ। ਮਾੜੀ ਮੋਟੀ ਤਾਂ ਸ਼ਰਮ ਅਣਖ ਜਿਹੜੀ ਹੈਗੀ ਆ ਕਰ ਲੋ। ਸਾਰੇ ਕਿਉਂ ਬਾਦਲਕਿਆਂ ਦੇ ਵਾਂਗੂ ਬਣਦੇ ਜਾਂਦੇ ਆ? ਆਓ ਆਪਣੇ ਧਰਮ ਨਾਲ, ਆਪਣੀ ਕੌਮ ਨਾਲ ਜੁੜੀਏ ਤੇ ਇਸ ਗੱਲ ਦਾ ਖਿਆਲ ਰੱਖੀਏ ਕਿ ਜੇ ਕੌਮ ਬਚੂਗੀ, ਕੌਮ ਦਾ ਇਤਿਹਾਸ ਬਚੂਗਾ, ਕੌਮ ਦਾ ਘਰ ਹੋਊਗਾ, ਖਾਲਿਸਤਾਨ ਹੋਊਗਾ, ਤਾਂ ਹੀ ਸਾਡਾ ਅੱਜ ਇਸ ਧਰਤੀ ਦੇ ਉੱਤੇ ਆਉਣਾ ਜਾਣਾ ਸਫਲ ਆ। ਤੇ ਨਹੀਂ ਤਾਂ ਖਾ ਲਿਆ ਕਰ ਲਿਆ, ਇਹ ਗੱਲ ਦਾ ਕੋਈ ਮਤਲਬ ਨਹੀਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਖਾਲਿਸਤਾਨ ਦਾ ਝੰਡਾ ਬੁਲੰਦ ਹੋਵੇ। ਇੱਥੇ ਸਮਾਪਤੀ ਆ, ਫਿਰ ਮਿਲਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।